ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਤੀਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 1 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ। ਖਬਰਾਂ ਦੇ ਵੱਲ ਆਈਏ ਤੇ ਕਈ ਅਹਿਮ ਖਬਰਾਂ ਤੋਂ ਝਾਤਖੋਰੀ ਤੋਂ ਆਪਾਂ ਸ਼ੁਰੂਆਤ ਕਰੀਏ। ਐਸਸੀ ਰਾਖਵੇਂਕਰਨ ਤੋਂ ਸ਼ੁਰੂ ਕਰੀਏ ਤੇ ਕਹਿੰਦੇ ਇਸ ਕੋਟੇ ਦੇ ਅੰਦਰ ਵੀ ਹੁਣ ਇੱਕ ਕੋਟਾ ਹੋਵੇਗਾ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਮਾਨਯੋਗ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਇਹ ਫੈਸਲਾ ਦਿੱਤਾ ਜੀ। ਉਹਨਾਂ ਦੇ ਵੱਡੀ ਗਿਣਤੀ ਜੱਜਾਂ ਦੇ ਬੈਂਚ ਨੇ ਇਸ ਦੇ ਉੱਤੇ ਚਰਚਾ ਕੀਤੀ ਤੇ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਐਸਸੀ ਰਾਖਵਾਂਕਰਨ ਦੇ ਕੋਟੇ ਦੇ ਅੰਦਰ ਵੀ ਕੋਟਾ ਤੈਅ ਹੋਏਗਾ। ਠੀਕ ਹੈ ਜੀ। ਮਤਲਬ ਅਨੁਸੂਚਿਤ ਜਾਤੀਆਂ ਦੇ ਅੰਦਰ ਹੋਰ ਜਨਜਾਤੀਆਂ ਜਿਹੜੀਆਂ ਹੈਗੀਆਂ ਨੇ ਹੈਨਾ, ਉਹਨਾਂ ਦੇ ਕੋਟੇ, ਉਹਨਾਂ ਦੇ ਵਿੱਚ ਪੂਰੇ ਸੰਪੂਰਨ ਰੂਪ ਤੇ ਜਿਹੜਾ ਐਸੀ ਭਾਈਚਾਰੇ ਲਈ ਕੋਟਾ ਹੈਗਾ ਉਹਦੀ ਵਰਗ ਵੰਡ ਹੋਏਗੀ। ਹੁਣ ਸੋ ਜਾਤ ਆਧਾਰਿਤ ਉਸ ਦਾ ਵਰਗ ਵੰਡ ਕੀਤਾ ਜਾਏਗਾ, ਨਾ ਕਿ ਓਵਰਆਲ। ਕਿਉਂਕਿ ਪਹਿਲਾਂ 20 ਸਾਲ ਪਹਿਲਾਂ ਸੁਪਰੀਮ ਕੋਰਟ ਦਾ ਹੀ ਫੈਸਲਾ ਸੀ ਜਿਸ ਨੂੰ ਖੁਦ ਸੁਪਰੀਮ ਕੋਰਟ ਨੇ ਹੁਣ ਪਲਟਿਆ। ਠੀਕ ਹੈ ਜੀ। ਅੱਜ ਤੋਂ 20 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇਸੇ ਮਸਲੇ ਤੇ ਸੁਣਵਾਈ ਕਰਦਿਆਂ ਕਿਹਾ ਸੀਗਾ ਕਿ ਅਨੁਸੂਚਿਤ ਜਾਤੀਆਂ ਖੁਦ ਇੱਕ ਸਮੂਹ ਨੇ, ਇਸ ਲਈ ਉਹਨਾਂ 'ਚ ਵਰਗ ਵੰਡ ਨਹੀਂ ਕੀਤੀ ਜਾ ਸਕਦੀ। ਪਰ ਹੁਣ ਲਗਾਤਾਰ ਪਟੀਸ਼ਨਾਂ ਇਸ ਮਸਲੇ ਤੇ ਪੈ ਰਹੀਆਂ ਸੀਗੀਆਂ ਐਸੀ ਭਾਈਚਾਰੇ ਦੇ ਵੱਖ-ਵੱਖ ਵਰਗਾਂ ਦੇ ਵੱਲੋਂ ਕਿ ਵੀ ਕੁਝ ਖਾਸ ਭਾਈਚਾਰਾ ਹੀ ਹੈ, ਕੁਝ ਖਾਸ ਲੋਕ ਨੇ ਜਿਹੜੇ ਰਾਖਵਾਂਕਰਨ ਦੀ ਮਲਾਈ ਖਾ ਜਾਂਦੇ ਨੇ, ਹੇਠਾਂ ਤੱਕ ਜਾਂਦਾ ਨਹੀਂ ਬਿਲਕੁਲ ਜੀ। ਸੋ ਇਸ ਲਈ ਉਹ ਸਾਰੀਆਂ ਪਟੀਸ਼ਨਾਂ ਨੂੰ ਇਕੱਠਿਆਂ ਕਰਕੇ ਜਦੋਂ ਗੌਰ ਕੀਤੀ ਗਈ, ਉਹਦੇ ਪਰ ਚਰਚਾ ਹੋਈ, ਤਾਂ ਇਹਦੇ ਵਿੱਚੋਂ ਸੁਪਰੀਮ ਕੋਰਟ ਨੇ ਕਿਹਾ ਕਿ ਬਿਲਕੁਲ ਸੂਬਿਆਂ ਨੂੰ ਇਹ ਹੁਣ ਅਧਿਕਾਰ ਦੇਵਾਂਗੇ ਅਸੀਂ ਕਿ ਉਹ ਅਨੁਸੂਚਿਤ ਜਾਤੀਆਂ ਦੇ ਅੰਦਰ ਜਨਜਾਤੀਆਂ ਜਿਹੜੀਆਂ ਹੈਗੀਆਂ, ਵੱਖ-ਵੱਖ ਜਾਤਾਂ ਜਿਹੜੀਆਂ ਹੈਗੀਆਂ, ਉਹਦੇ ਵਿੱਚ ਐਸੀ ਭਾਈਚਾਰੇ ਵਾਲੇ ਕੋਟੇ ਦਾ ਵਰਗ ਵੰਡ ਕਰ ਸਕਣ। ਉਹਦੇ ਵਿੱਚ ਜਾਤ ਆਧਾਰਿਤ ਫਿਰ ਵਰਗ ਵੰਡ, 2 ਸ਼ਰਤਾਂ ਲਾਈਆਂ ਉਹਦੇ ਵਿੱਚ ਸਪਸ਼ਟ। ਠੀਕ ਹੈ ਜੀ। ਪਹਿਲੀ ਸ਼ਰਤ ਹੈ ਕਿ ਐਸੀ ਕੈਟਾਗਰੀ ਦੇ ਅੰਦਰ ਆਉਣ ਵਾਲੀਆਂ ਜਿੰਨੀਆਂ ਵੀ ਵੱਖ-ਵੱਖ ਜਾਤਾਂ ਹੋਣਗੀਆਂ, ਉਹਨਾਂ ਚੋਂ ਕਿਸੇ ਵੀ ਜਾਤ ਨੂੰ 100% ਕੋਟਾ ਨਹੀਂ ਦਿੱਤਾ ਜਾਊਗਾ। ਇਹ ਨਹੀਂ ਹੋਵੇ ਕਿ ਤੁਸੀਂ ਬਾਕੀ ਸਾਰਿਆਂ ਨੂੰ ਛੱਡ ਦੋ, ਕਿਸੇ ਇੱਕ ਨੂੰ ਪੂਰਾ ਦੇ ਦੋ। ਸੋ ਜਿੰਨਾ ਕੋਟਾ ਤੈਅ ਆ ਉਹਦੇ ਵਿੱਚੋਂ ਸਾਰਿਆਂ ਦੇ ਉਹਨਾਂ ਦੀ ਮਤਲਬ ਗਿਣਤੀ ਦੇ ਹਿਸਾਬ ਨਾਲ ਵੰਡ ਹੋਵੇ। ਇਸ ਲਈ ਦੂਸਰੀ ਸ਼ਰਤ ਇਹੀ ਰੱਖੀ ਹੈ ਕਿ ਸੂਬਾ ਸਰਕਾਰ ਐਸੀ ਕੈਟਾਗਰੀ ਦੇ ਵਿੱਚ ਕਿਸੇ ਇੱਕ ਜਾਤ ਨੂੰ 100% ਦੀ ਰਾਖਵਾਂਕਰਨ ਨਹੀਂ ਦੇ ਸਕਦੀ, ਪਹਿਲੀ ਸ਼ਰਤ ਹੈ। ਠੀਕ ਹੈ ਜੀ। ਦੂਜੀ ਸ਼ਰਤ ਹੈ ਕਿ ਅਨੁਸੂਚਿਤ ਜਾਤੀ ਐਸੀ ਕੈਟਾਗਰੀ ਦੇ ਵਿੱਚ ਸ਼ਾਮਲ ਜਿਹੜੀਆਂ ਸਭ ਜਾਤਾਂ ਨੇ, ਉਹਨਾਂ ਦੀ ਕੈਟਾਗਰੀ ਤੈਅ ਕਰਨ ਤੋਂ ਪਹਿਲਾਂ ਉਹਨਾਂ ਦਾ ਡਾਟਾ ਉਹਨਾਂ ਕੋਲ ਹੋਣਾ ਬਹੁਤ ਜ਼ਰੂਰੀ ਹੈ, ਕਿ ਤਾਂ ਕਿ ਤੁਹਾਡੇ ਕੋਲ ਗਿਣਤੀ ਹੋਵੇ ਕਿ ਹਾਂ ਇਸ ਜਾਤ ਨਾਲ ਸੰਬੰਧਿਤ ਐਸੀ ਭਾਈਚਾਰੇ ਦੇ ਇੰਨੇ ਪਰਿਵਾਰ ਇੱਥੇ ਵੱਸਦੇ ਨੇ, ਇੰਨੇ ਲੋਕ ਵੱਸਦੇ ਨੇ, ਉਹਨਾਂ ਦੇ ਸਾਹਮਣੇ ਉਹਨਾਂ ਦਾ ਕੋਟਾ ਤੈਅ ਹੋਵੇ। ਸੋ ਆਹ ਜਿਹੜੀ ਦੂਜੀ ਸ਼ਰਤ ਆ ਨਾ ਪ੍ਰਵੀਨ ਜੀ, ਇਹ ਸ਼ਰਤ ਇਸ਼ਾਰਾ ਕਰਦੀ ਹੈ ਕਿ ਇਹਦਾ ਮਤਲਬ ਜਾਤੀ ਜਨਗਣਨਾ ਹੋ ਸਕਦੀ ਹੈ। ਜਿਹੜੀ ਗੱਲ ਦੀ ਲੜਾਈ ਚਰਚਾ ਕੀਤੀ ਸੀ ਲੋਕ ਸਭਾ ਦੇ ਵਿੱਚ ਵੀ ਚਰਚਾ, ਸੱਤਾ ਧਿਰ ਇਸ ਤੋਂ ਭੱਜ ਰਹੀ ਆ, ਪਰ ਸੁਪਰੀਮ ਕੋਰਟ ਨੇ ਆਹ ਦੂਸਰੀ ਸ਼ਰਤ ਸੂਬਿਆਂ ਦੇ ਮੂਹਰੇ ਰੱਖ ਕੇ ਸੰਕੇਤ ਦਿੱਤਾ ਕਿ ਜੇ ਡਾਟਾ ਇਕੱਠਾ ਕਰਨਾ ਤਾਂ ਜਾਤਾਂ ਦੀ ਗਿਣਤੀ ਕਰਨੀ ਪਊਗੀ ਤੁਹਾਨੂੰ, ਤੇ ਜਾਤ ਆਧਾਰਿਤ ਡਾਟਾ ਤਿਆਰ ਕਰਨਾ ਪਊਗਾ। ਸੋ ਉਹ ਇਹੀ ਗੱਲ ਦੀ ਮੰਗ ਵਿਰੋਧੀ ਧਿਰ ਲਗਾਤਾਰ ਇਹ ਵੀ ਕਰ ਰਿਹਾ ਕਿ ਹਾਂ ਵੀ ਜੇ ਜਾਤ ਬਾਈ ਸਾਡੇ ਕੋਲ ਡਾਟਾ ਹੋਊਗਾ ਤਾਂ ਹੀ ਅਸੀਂ ਉਹਨਾਂ ਦੀ ਸਕੀਮਾਂ ਦੇ ਉੱਤੇ ਕੰਮ ਕਰ ਸਕਾਂਗੇ ਨਾ। ਸੋ ਇਸ ਲਈ ਆਹ ਦੂਜੀ ਸ਼ਰਤ ਨੇ ਇਸ਼ਾਰਾ ਦਿੱਤਾ ਕਿਤੇ ਨਾ ਕਿਤੇ। ਹਾਂ, ਜੇਕਰ ਆਪਾਂ ਗੱਲ ਕਰੀਏ, ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਹਰ ਸੂਬੇ ਦੇ ਵਿੱਚ ਵੱਖ-ਵੱਖ ਐਸੀ ਭਾਈਚਾਰੇ ਨਾਲ ਸੰਬੰਧਿਤ, BC ਭਾਈਚਾਰੇ ਨਾਲ ਸੰਬੰਧਿਤ ਤਰ੍ਹਾਂ ਵੱਸਦੀਆਂ ਨੇ, ਪਰ ਯੂਪੀ ਦੇ ਵਿੱਚ, ਪੰਜਾਬ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਵੱਡੀ ਗਿਣਤੀ ਹੈ।
ਪੰਜਾਬ 'ਚ ਤਾਂ ਮਤਲਬ ਐਸੀ ਭਾਈਚਾਰੇ ਦੇ ਵਾਲੇ ਨਾ 32% ਆਬਾਦੀ ਆ ਲਗਭਗ। ਸੋ ਹੁਣ ਉਹਨਾਂ ਦੇ ਵਿੱਚੋਂ ਮਤਲਬ ਵਾਲਮੀਕੀ ਭਾਈਚਾਰਾ ਹੈ ਨਾ, ਮਜ਼੍ਹਬੀ ਸਿੱਖ, ਰਮਦਾਸੀਆ ਸਿੱਖ, ਉਹ ਇਸ ਤਰ੍ਹਾਂ ਜਿਹੜੀ ਕੈਟਾਗਰੀ ਵਾਈਜ਼ ਹੈਗੇ ਨੇ, ਉਹ ਹੁਣ ਅਲੱਗ-ਅਲੱਗ ਕਿਵੇਂ ਕਰਦੇ ਨੇ, ਇਹ ਦੇਖਣ ਵਾਲੀ ਗੱਲ ਹੋਗੀ। ਚੁਣੌਤੀ ਵੀ ਹੋਏਗੀ ਸਰਕਾਰਾਂ ਲਈ, ਔਰ ਹਰ ਭਾਈਚਾਰੇ ਨੂੰ ਬਣਦਾ ਉਹਦਾ ਹੱਕ ਹੁੱਕ ਮਿਲੇ, ਉਹਦੇ ਉੱਤੇ ਵੀ ਨਜ਼ਰਸਾਨੀ ਕਰਨੀ ਪਏਗੀ। ਸੋ ਹੁਣ ਦੇਖਦੇ ਹਾਂ ਕਿ ਕਿਉਂਕਿ ਬਕਾਇਦਾ ਮੈਂ ਜਸਟਿਸ BR ਗਵਈ ਉਹਨਾਂ ਦਾ ਪੜ੍ਹ ਰਿਹਾ ਸੀਗਾ, ਜਿਹੜਾ ਉਹਨਾਂ ਨੇ ਨੋਟ ਦਿੱਤਾ। ਉਹ ਕਹਿੰਦੇ ਕਿ ਪਿਛੜੇ ਭਾਈਚਾਰੇ ਨੂੰ ਪਹਿਲਾਂ ਮਤਲਬ ਕਿ ਇਹ ਸਾਰਾ ਕੁਛ ਸੂਬਿਆਂ ਪਹਿਲ ਦੇਣਾ ਉਹਨਾਂ ਦਾ ਫਰਜ਼ ਬਣੇਗਾ ਸੂਬਿਆਂ ਦਾ, ਕਿ ਵੀ ਉਹ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦੇਣ, ਹੈ ਨਾ। SC ST ਕੈਟਾਗਰੀ 'ਚ ਕੇਵਲ ਕੁਝ ਲੋਕ ਹੀ ਰਾਖਵਾਂਕਰਨ ਦਾ ਫਾਇਦਾ ਲੈ ਰਹੇ ਨੇ। ਇਹ ਜਸਟਿਸ BR ਗਵਈ ਦੀ ਟਿੱਪਣੀ ਹੈ। ਇਸ ਲਈ ਕਹਿੰਦੇ ਕਿ ਪਿਛੜੇ ਭਾਈਚਾਰੇ ਨੂੰ ਪਹਿਲ ਦੇਣਾ ਸੂਬਿਆਂ ਦਾ ਫਰਜ਼ ਹੋਏਗਾ, ਕਿ ਉਹ ਹਰ ਭਾਈਚਾਰੇ ਦੇ ਵਿੱਚ ਉਸ ਵਿੱਚ ਜਿਹੜੀ ਜਾਤ ਸ਼ਾਮਲ ਹੈ, ਉਸ ਨੂੰ ਬਰਾਬਰ ਸਹੀ ਵਰਗ ਦੇ ਹਿਸਾਬ ਨਾਲ, ਉਹਦੀ ਬਣਦੀ ਗਿਣਤੀ ਹਿਸਾਬ ਨਾਲ ਉਸਨੂੰ ਰਾਖਵਾਂਕਰਨ ਦੇਣ। ਸੋ ਹੁਣ ਇਹ ਲਗਭਗ ਤੈਅ ਹੈ ਜੀ ਕਿ ਐਸੀ ਰਾਖਵਾਂਕਰਨ ਦੇ ਅੰਦਰ ਜਿੰਨੀਆਂ ਸਭ ਜਾਤਾਂ ਹੈਗੀਆਂ ਨੇ, ਉਹਨਾਂ ਸਾਰੀਆਂ ਨੂੰ ਉਹਨਾਂ ਦੇ ਬਣਦੀ ਗਿਣਤੀ ਦੇ ਹਿਸਾਬ ਨਾਲ ਵੱਖਰਾ ਕੋਟੇ ਦੇ ਅੰਦਰ ਕੋਟਾ ਇਹ ਮਨਜ਼ੂਰ ਹੋ ਗਿਆ। ਬਿਲਕੁਲ ਜੀ। ਆਉਂਦੇ ਦਿਨਾਂ 'ਚ ਇਹਦੇ ਤੇ ਰਾਜਨੀਤੀ ਭਖ ਸਕਦੀ ਹੈ। ਬਿਹਾਰ 'ਚ ਹੋਇਆ ਸੀਗਾ ਸਰਵੇਖਣ, ਮੇਰੇ ਹਿਸਾਬ ਨਾਲ ਉਦੋਂ ਬਹੁਤ ਰਾਜਨੀਤੀ ਹੋਈ ਸੀ। ਹਾਂਜੀ, ਦੇਖੋ ਸ਼ਰਮਾ ਜੀ, ਗੱਲ ਇਹ ਆ, ਆਪਾਂ ਹਮੇਸ਼ਾ ਨਾ ਇੱਕ ਸੋਸ਼ਲ ਜਸਟਿਸ ਦੀ ਗੱਲ ਜਦੋਂ ਆਪਾਂ ਕਰਦੇ ਹਾਂ, ਜਾਂ ਤਾਂ ਸਮਾਜ ਹੀ ਇੰਨਾ ਸਿਹਤਮੰਦ ਹੋਵੇ ਕਿ ਜਾਤ ਆਧਾਰਿਤ ਕੋਈ ਵਿਤਕਰਾ, ਕੋਈ ਇਸ ਤਰ੍ਹਾਂ ਦੀ ਗੱਲ ਹੀ ਨਾ ਵਾਪਰੇ, ਰਵੇ ਹੀ ਨਾ। ਮਤਲਬ ਸਰਕਾਰਾਂ ਵੀ ਇੰਨੀਆਂ ਕੁ ਰੌਸ਼ਨ ਦਿਮਾਗ ਹੋਣ, ਚੰਗੀਆਂ ਹੋਣ, ਤੇ ਸਮਾਜ ਵੀ ਇੰਨਾ ਕੁ ਚੰਗਾ ਹੋਵੇ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਹਦੀ ਜਾਤ ਤੋਂ, ਉਹਦੀ ਪਹਿਚਾਣ ਦੇ ਨਾਲ ਨਾ ਉਹਦੇ ਨਾਲ ਰਵੱਈਆ ਕਰੇ, ਜਾਂ ਉਹਦੀ ਨੌਕਰੀ ਵੇਲੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੇ ਜਾਂ ਫਿਰ ਜੇ ਤੁਸੀਂ ਇਸ ਰਾਹੇ ਪੈ ਹੀ ਗਏ ਹੋ, ਫਿਰ ਬਰਾਬਰਤਾ ਯਕੀਨੀ ਰੱਖੋ। ਫਿਰ ਤੁਸੀਂ ਇਹ ਨਾ ਕਹੋ ਕਿ ਇਹਨੂੰ ਇੰਨਾ ਤੇ ਇਹਨੂੰ ਇੰਨਾ। ਜੀ ਨਹੀਂ, ਦੇਖੋ ਪ੍ਰਵੀ ਜੀ, ਜੇ ਹੁਣ ਪੰਜਾਬ ਦੇ ਹਿਸਾਬ ਨਾਲ ਕਈ ਲੋਕ ਸਵਾਲ ਖੜੇ ਕਰਦੇ ਨੇ, ਹਨਾ, ਕਿ ਪੰਜਾਬ 'ਚ ਕਿੱਥੇ ਹੈ ਜੀ ਜਾਤ, ਜਾਂ ਸਿੱਖੀ 'ਚ ਕਿੱਥੇ ਹੈ ਜੀ ਜਾਤ, ਹਨਾ, ਇਸ ਸਵਾਲ ਨਾਲ ਚਰਚਾ ਚੱਲਦੀ ਹੈ। ਪਰ ਕਈ ਵਾਰ ਅਸੀਂ ਜਿਸ ਦਾਇਰੇ 'ਚ ਦੇਖ ਰਹੇ ਹੁੰਦੇ, ਸਾਨੂੰ ਉੱਥੇ ਲੱਗ ਰਿਹਾ ਹੁੰਦਾ ਕਿ ਸਾਡੇ ਨਹੀਂ ਆ, ਜਾਂ ਆਪਾਂ ਨਹੀਂ ਕਰਦੇ। ਇਹ ਤੋਂ ਆਪਾਂ ਮੁਨੱਕਰ ਵੀ ਨਹੀਂ ਹੋ ਸਕਦੇ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਚ, ਹਰਿਆਣੇ 'ਚ ਅਜੇ ਤੱਕ ਘੜੇ ਨੂੰ ਹੱਥ ਲਾਉਣ ਪਿੱਛੇ ਹੱਥ ਵੜ ਦਿੰਦੇ ਨੇ। ਰਾਜਸਥਾਨ 'ਚ ਬਿਲਕੁਲ ਹੈ ਨਾ, ਮਤਲਬ ਇਹੀ ਜਿਹੀਆਂ ਸਥਿਤੀਆਂ ਸਾਹਮਣੇ ਆ ਜਾਂਦੀਆਂ। ਜਾਂ UP ਬਿਹਾਰ ਦੇ ਵਿੱਚ ਅਜੇ ਬਹੁਤ ਜਾਤੀਵਾਦ ਬਹੁਤ ਹੈ, ਬਿਲਕੁਲ, ਹੈ ਨਾ, ਜਾਤੀਵਾਦ ਬਹੁਤ ਵੱਡਾ। ਸੋ ਇਸ ਲਈ ਇਸ ਸਥਿਤੀ ਨੂੰ, ਔਰ ਇੰਨੇ ਸਾਲਾਂ ਤੋਂ ਜਿਵੇਂ ਉਹਨਾਂ ਨੂੰ ਦਬਾਇਆ ਗਿਆ, ਜਾਂ ਉਹਨਾਂ ਨੂੰ ਸਿਰਫ ਯੂਜ਼ ਕਰਨ ਲਈ ਕਿ ਹਾਂ ਇਹ ਤਾਂ ਸਿਰਫ ਮੈਲਾ ਢੋਣ ਲਈ ਉਹਨੇ, ਉਹਦੇ ਵਿੱਚ ਉਹਨਾਂ ਨੂੰ ਕੱਢਣ ਦੇ ਲਈ ਸਾਨੂੰ ਉਹਨਾਂ ਨੂੰ ਇਹ ਸਨਮਾਨ ਤਾਂ ਦੇਣਾ ਪਏਗਾ ਨਾ ਕਿ ਤੁਸੀਂ ਬਰਾਬਰ ਦੇ ਹੋ। ਬਿਲਕੁਲ। ਹਾਂ, ਪਰ ਜਿਹੜੀ ਗੱਲ ਮਾਣਯੋਗ ਅਦਾਲਤ ਨੇ ਕਹੀ ਆ, ਇਹ ਗੌਰ ਕਰਨ ਵਾਲੀ ਗੱਲ ਆ ਕਿ ਇੱਕ ਘਰ ਦੇ ਵਿੱਚ ਇੱਕ ਬੰਦਾ ਕੋਟੇ ਦਾ ਫਾਇਦਾ ਲੈ ਗਿਆ, ਤੇ ਉਹ ਉਸ ਦੌਰ ਚੋਂ ਬਾਹਰ ਨਿਕਲਿਆ ਆ, ਉਹ ਹੁਣ ਰਿਟਰਨ ਵੀ ਭਰ ਰਿਹਾ, ਉਹ ਟੈਕਸ ਪੇਈ ਵੀ ਆ, ਸਾਰਾ ਕੁਝ ਵੀ ਹੈ। ਉਹਦੇ ਬਾਅਦ ਉਹਦਾ ਹੀ ਟੱਬਰ ਫਾਇਦਾ ਲਈ ਜਾਂਦਾ, ਉਹਦੇ ਪਿੰਡ ਬਸਦੇ ਬਾਕੀ ਭਾਈਚਾਰੇ ਦੇ ਬੰਦੇ ਰਹਿ ਜਾਂਦੇ। ਇਹਦਾ ਤੁਸੀਂ ਇਹਨਾਂ ਨੂੰ ਸਹੀ ਮਿਲਣਾ ਚਾਹੀਦਾ, ਉਹਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ। ਕਿ ਤਾਂ ਹੀ ਮੈਨੂੰ ਲੱਗਦਾ ਕਿ ਆਹ ਵਰਗ ਵੰਡ ਵੀ, ਤੇ ਮੈਨੂੰ ਲੱਗਦਾ ਪਰਿਵਾਰਕ ਤੌਰ ਤੇ ਵੀ ਦੇਖਣ ਦੀ ਲੋੜ ਹੋਊਗੀ। ਤਾਂ ਹੀ ਉਹ ਇਸ਼ਾਰਾ ਜਸਟਿਸ ਸਾਹਿਬ ਦਾ ਇਹੀ ਹੈ ਕਿ ਹਾਂ, ਕੋਈ ਖਾਸ ਵਿਅਕਤੀ ਜੇ ਮਲਾਈ ਖਾਈ ਜਾਂਦੇ ਨੇ ਇਹਨਾਂ 'ਚ, ਤਾਂ ਉਹਦੇ ਤੇ ਗੌਰ ਕਰਨ ਦੀ ਲੋੜ ਹੈ। ਇਹ ਤਾਂ ਤੁਸੀਂ ਦੇਖੋ, ਕੱਲਾ ਨੌਕਰੀਆਂ 'ਚ ਥੋੜਾ, ਪੋਲਿਟਿਕਸ ਦੇ ਵਿੱਚ ਦੇਖ ਲਓ। ਆਪਾਂ ਵੇਖਿਆ ਵੀ ਜਲੰਧਰ ਤੋਂ ਕੋਈ ਉਮੀਦਵਾਰ ਹੀ ਹੈ ਨਹੀਂ ਸੀ ਪਾਰਟੀਆਂ ਕੋਲੇ, ਉਹ ਕਿਹੜਾ ਕੋਈ ਕਿਸੇ ਤੋਂ ਇੰਪੋਰਟ ਕਰ ਲਿਆ, ਕੋਈ ਕਿਸੇ ਚੋਂ ਇੰਪੋਰਟ ਕਰ ਲਿਆ, ਬਸ ਆਪਣੇ ਉਹੀ ਪੁਰਾਣੇ ਮਤਲਬ ਨਵੇਂ ਨੌਜਵਾਨ ਨੂੰ, ਨਵੀਂ ਪੀੜ੍ਹੀ ਨੂੰ ਹੇਠਾਂ ਤੋਂ ਕਿਸੇ ਨੂੰ ਚੱਕ ਕੇ ਬਣਾ ਰਿਹਾ। ਹਾਂਜੀ, ਬਿਲਕੁਲ। ਸੋ ਇੱਥੇ ਵੀ ਇੱਕ ਤੁਹਾਨੂੰ ਸਾਧੂ ਸਿੰਘ ਧਰਮਸੋਤ ਵਰਗੇ ਮਿਲ ਜਾਣਗੇ, ਇੱਕ ਵਾਰੀ ਉਸੇ ਕੋਟੇ ਚੋਂ ਲਾਹਾ ਲੈਣਾ ਤੇ ਵਜ਼ੀਫਿਆਂ ਦੇ ਘੁਟਾਲਿਆਂ ਦੇ ਦੋਸ਼ ਲੱਗਣੇ। ਸੋ ਮਤਲਬ ਇਹ ਹੈ ਕਲਾਸ ਜਿਹੜੀ ਦੂਜਿਆਂ ਦੇ ਹੱਕ ਨੂੰ ਮਾਰ ਜਾਂਦੀ ਹੈ ਕਈ ਵਾਰੀ। ਜੀ, ਅਗਲੀ ਖਬਰ ਦੇ ਵੱਲ ਵਧ ਗਏ। ਸਾਧੂ ਸਿੰਘ ਧਰਮਸੋਤ ਦਾ ਜ਼ਿਕਰ ਕੀਤਾ ਤੇ ਆਸ਼ੂ ਵੀ ਚੇਤੇ ਆ ਗਏ, ਪਰ ਕਹਿੰਦੇ ਨਾਲ ਅਗਸਤ ਮਹੀਨਾ ਵੀ ਚੇਤੇ ਆ ਗਿਆ। ਹਰ ਵਾਰੀ ਅਗਸਤ ਮਹੀਨੇ 'ਚ ਕਿਉਂ ਕਰਦੇ ਭਾਰਤ ਭੂਸ਼ਣ ਆਸ਼ੂ? ਬਿਲਕੁਲ, ਇਹ ਕਮਾਲ ਦਾ ਕਨੈਕਸ਼ਨ ਜੁੜਿਆ ਭਾਰਤ ਭੂਸ਼ਣ ਆਸ਼ੂ ਨਾਲ, ਕਿ ਜਦ ਵੀ ਉਹਦੇ ਤੇ ਮਤਲਬ ਉਹਦੀ ਘੇਰਾਬੰਦੀ, ਨਾਕਾਬੰਦੀ ਹੋਈ ਤਾਂ ਅਗਸਤ ਮਹੀਨਾ ਹੀ ਹੁੰਦਾ ਸੀ। ਦੇਖੋ, ਭਾਰਤ ਭੂਸ਼ਣ ਆਸ਼ੂ ਕੈਪਟਨ ਸਰਕਾਰ ਦੇ ਵਿੱਚ ਮੰਤਰੀ ਰਹੇ ਜੀ, ਤੇ ਭਾਰਤ ਭੂਸ਼ਣ ਆਸ਼ੂ ਰਵਨੀਤ ਬਿੱਟੂ ਦੇ ਖਾਸ ਮਿੱਤਰਾਂ ਚੋਂ ਮਿੱਤਰ ਰਹੇ। ਤੇ ਰਵਨੀਤ ਬਿੱਟੂ ਹੁਣ ਉਸ ਪਾਲੇ 'ਚ ਨੇ ਜਿੱਧਰੋਂ ਈਡੀ ਆਉਂਦੀ ਹੈ, ਜਿਹੜੇ ਈਡੀ ਨੂੰ ਭੇਜਦੇ ਨੇ, ਹੈ ਨਾ। ਤੇ ਦੂਸਰੇ ਪਾਸੇ ਰਾਜਾ ਬੜਿੰਗ ਲੁਧਿਆਣੇ ਤੋਂ ਸੰਸਦ ਮੈਂਬਰ ਚੁਣੇ ਹੋਏ ਨੇ। ਤੇ ਰਾਜਾ ਬੜਿੰਗ ਨਾਲ ਮਤਲਬ ਭਾਰਤ ਭੂਸ਼ਣ ਆਸ਼ੂ ਦਾ ਹੁਣ ਅੰਕੜਾ ਦਰੁਸਤ ਨਹੀਂ ਹੈ, ਖਾਸ ਕਰਕੇ ਬੈਂਸ ਹੋਰਾਂ ਦੇ ਆਉਣ ਤੋਂ ਬਾਅਦ ਹੀ ਗੜਬੜ ਘਟਾਲਾ ਜਿਹਾ ਹੋਣ ਲੱਗ ਗਿਆ ਸੀ। ਸੋ ਉਹ ਸਾਰੀ ਸਥਿਤੀ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੈ ਕਿ ਆਸ਼ੂ ਦੇ ਹੱਕ 'ਚ ਬਿੱਟੂ ਨਾਰਾ ਮਾਰਦਾ ਕਿ ਰਾਜਾ ਬੜਿੰਗ ਨਾਰਾ ਮਾਰਦਾ। ਬਿਲਕੁਲ। ਪਰ ਕੀ ਇਹਨਾਂ ਲਈ ਨਾਰੇ ਵੱਜਣੇ ਵੀ ਚਾਹੀਦੇ ਨੇ ਜਾਂ ਨਹੀਂ, ਇਹ ਵੀ ਸਵਾਲ ਹੈ।
ਜੇ ਘਟਾਲੇ ਹੋਏ ਨੇ ਤਾਂ ਜਾਂਚ ਹੋਣੀ ਚਾਹੀਦੀ ਆ ਜੀ। ਜੇ ਇਹਨਾਂ ਤੇ ਸਵਾਲ ਖੜੇ ਨੇ ਤਾਂ ਇਹ ਕਟਹਿਰੇ 'ਚ ਲਿਆਏ ਜਾਣੇ ਚਾਹੀਦੇ ਨੇ। ਪਰ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਕਿਤੇ ਚੁਣ ਕੇ ਤਾਂ ਨਹੀਂ ਕਿ ਇਹਨੂੰ ਲਿਆਉਣਾ, ਇਹਨੂੰ ਨਹੀਂ ਲਿਆਉਣਾ, ਇਹਨੂੰ ਬਖਸ਼ਣਾ, ਇਹਨੂੰ ਕਰਨਾ। ਮਤਲਬ ਕੈਪਟਨ ਅਮਰਿੰਦਰ ਸਿੰਘ ਤਾਂ ਇਹ ਕਹਿੰਦੇ ਸੀ ਕਿ ਮੇਰੀ ਸਾਰੀ ਕੈਬਨਿਟ ਦੀਆਂ ਫਾਈਲਾਂ ਨੇ ਮੇਰੇ ਕੋਲ। ਹਾਂਜੀ ਹਾਂਜੀ ਬਿਲਕੁਲ। ਤੇ ਹੁਣ ਤੱਕ ਉਹ ਸਾਰਿਆਂ ਦੀਆਂ ਫਾਈਲਾਂ ਦੇ ਨਾਂ ਜਨਤਕ ਕਿਉਂ ਨਹੀਂ ਕੀਤੇ ਜਾਂ ਉਹਨਾਂ ਚੋਂ ਇੱਕ ਨਾਂ ਕੱਢ ਰਹੇ ਨੇ ਕੈਪਟਨ ਹੋਰੀ। ਹੁਣ ਕੈਪਟਨ ਹੋਰੀ ਤਾਂ ਬੀਜੇਪੀ ਦੇ ਪਾਲੇ 'ਚ ਨੇ ਨਾ। ਹਾਂਜੀ ਹਾਂਜੀ ਬਿਲਕੁਲ। ਆਪਣੇ ਆਪ ਕਹਿ ਰਹੇ ਨੇ ਕਿ ਮੇਰੀ ਕੈਬਨਿਟ ਸਾਰੀ ਸੀ ਪਰ ਮੈਂ ਨਹੀਂ ਸੀ। ਕਮਾਲ ਹੈ। ਜੀ ਜੀ। ਆ ਵੀ ਚਲੋ ਭਾਰਤ ਭੂਸ਼ਣ ਆਸ਼ੂ ਕੈਪਟਨ ਦੀ ਸਰਕਾਰ ਦੇ ਵਿੱਚ ਫੂਡ ਦਾ ਮਹਿਕਮਾ ਦੇਖਦੇ ਸੀ, ਮੰਡੀਆਂ ਵਾਲਾ ਸਾਰਾ ਮਹਿਕਮਾ ਉਹਨਾਂ ਕੋਲੇ ਸੀਗਾ। ਤੇ ਕਹਿੰਦੇ ਜੀ ਟੈਂਡਰ ਘਟਾਲਾ 2000 ਕਰੋੜ ਦਾ। ਠੀਕ ਹੈ ਜੀ। ਵੈਸੇ ਤਾਂ ਵਿਜੀਲੈਂਸ ਤੇ ਈਡੀ ਇਹ ਮੰਨ ਕੇ ਚੱਲ ਰਹੀ ਹੈ ਕਿ ਇਸ ਤੋਂ ਵੀ ਗਾਂਹ ਬਹੁਤ ਕਰੋੜੀ ਹੈ ਇਹ, ਕਿਉਂਕਿ ਅਜੇ ਤਾਂ ਪਹਿਲੀ ਪਰਤ ਇਹੀ ਖੁੱਲੀ ਹੈ ਨਾ ਕਿ ਟੈਂਡਰ ਦੇ ਵਿੱਚ ਜਿਹੜੇ ਟਰੱਕਾਂ ਦੇ ਨੰਬਰ ਦਿੱਤੇ, ਟਰੱਕਾਂ ਦੇ ਨੰਬਰ ਦੀ ਥਾਂ ਦੇ ਉੱਤੇ ਮੋਟਰਸਾਈਕਲ, ਸਕੂਟਰਾਂ, 2 ਵੀਲਰ 3 ਵੀਲਰਾਂ ਦੇ ਨੰਬਰ ਦਰਜ ਕਰਾਤੇ ਤੇ ਮਾਲ ਢੋ ਲਿਆ, ਜਾਲੀ ਨੰਬਰ ਪਲੇਟਾਂ ਲਾ ਕੇ ਤੇ ਉਹ 'ਚ ਕਪੜਾ ਹੋਇਆ। ਹੁਣ ਉਹ ਜਾਂਚ ਵਿਜੀਲੈਂਸ ਵੀ ਕਰ ਰਹੀ ਹੈ, ਉਹ ਜਾਂਚ ਮਨੀ ਲਾਂਡਰਿੰਗ ਦੇ ਮਾਮਲੇ ਨਾਲ ਈਡੀ ਵੀ ਕਰ ਰਹੀ ਹੈ। ਬਿਲਕੁਲ ਬਿਲਕੁਲ। ਜਿਹੜਾ ਤੁਸੀਂ ਅਗਸਤ ਮਹੀਨੇ ਦਾ ਜ਼ਿਕਰ ਕੀਤਾ, ਬਿਲਕੁਲ ਕਮਾਲ ਸੀਗਾ ਕਿ 22 ਅਗਸਤ 2022 ਨੂੰ ਵਿਜੀਲੈਂਸ ਨੇ ਆਸ਼ੂ ਨੂੰ ਸੈਲੂਨ 'ਚੋਂ ਚੱਕਿਆ। ਹਾਂਜੀ, ਉਹਦੇ ਬਿੱਟੂ ਵੀ ਸੀਗੇ ਉੱਥੇ। ਜਦ ਤਾਂ ਬਿੱਟੂ, ਮੈਂ ਤਾਂ ਹੀ ਕਹਿਣਾ ਕਿ ਹੁਣ ਬਿੱਟੂ ਸੜਕ ਤੇ ਨਹੀਂ ਆਏ ਅਜੇ। ਹੁਣ ਉਦੋਂ ਬਿੱਟੂ ਕਹਿ ਰਹੇ ਸੀਗੇ ਕਿ ਧੱਕਾ ਹੋ ਗਿਆ ਆਸ਼ੂ ਨਾਲ, ਹੁਣ ਕਹਿਣਗੇ ਜੀ ਕਰਮਾਂ ਦੀ ਸਜ਼ਾ। ਬਿਲਕੁਲ। ਹਾਂਜੀ, ਰਾਜਨੀਤੀ ਐਸੀ ਚੀਜ਼ ਹੈ। ਪਰ ਮਤਲਬ ਆਸ਼ੂ ਸੋਚਣਗੇ ਸਹੀ, ਜੇ ਟੀਪ ਦਿਖਾਉਂਦੇ ਹੋਣਗੇ ਗ੍ਰਹਿ ਗੁਰੂ ਤਾਂ ਪੁੱਛਣਗੇ ਜ਼ਰੂਰ ਜਾ ਕੇ ਵੀ ਅਗਸਤ ਮਹੀਨਾ ਮੇਰੇ ਲਈ ਭਾਰੀ ਕਿਉਂ ਹੈ। 22 ਅਗਸਤ 2022 ਨੂੰ ਸੈਲੂਨ 'ਚੋਂ ਚੱਕਿਆ। ਹਾਂਜੀ। 24 ਅਗਸਤ 2023 ਨੂੰ ਈਡੀ ਨੇ ਜਾਂਚ ਸ਼ੁਰੂ ਕਰਤੀ, ਤੇ 1 ਅਗਸਤ 2024 ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ। 22 ਵਾਲਾ ਅਗਸਤ ਵੀ, 23 ਵਾਲਾ ਅਗਸਤ ਵੀ ਤੇ 24 ਵਾਲਾ ਅਗਸਤ ਵੀ। ਠੀਕ ਹੈ। ਸੋ ਹੁਣ ਈਡੀ ਨੇ ਕੱਲ ਜਲੰਧਰ ਬੁਲਾਇਆ ਸੀ ਪੁੱਛਗਿੱਛ ਲਈ, ਤੇ ਕਹਿੰਦੇ ਕਿ ਈਡੀ ਨੂੰ ਤਸੱਲੀ ਨਹੀਂ ਹੋਈ ਜਵਾਬਾਂ ਤੋਂ, ਇਸ ਲਈ ਉਹਨਾਂ ਨੇ ਰਾਤ 7:30 ਵਜੇ ਗ੍ਰਿਫਤਾਰੀ ਪਾਤੀ। ਬੇਸ਼ੱਕ ਈਡੀ ਨੇ ਗ੍ਰਿਫਤਾਰੀ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਅਜੇ ਤੱਕ, ਪਰ ਗ੍ਰਿਫਤਾਰੀ ਹੋਈ ਆ ਇਹ ਜ਼ਰੂਰ ਹੈ। ਤੇ ਮੰਨਿਆ ਹੀ ਜਾ ਰਿਹਾ ਕਿ ਇਹੀ ਮਾਮਲਾ ਚੱਲ ਰਿਹਾ ਮਨੀ ਲਾਂਡਰਿੰਗ ਵਾਲਾ, ਤੇ ਇਸੇ ਮਾਮਲੇ ਦੇ ਵਿੱਚ ਇਸੇ 2000 ਕਰੋੜ ਦੇ ਜਿਹੜਾ ਟੈਂਡਰ ਘੁਟਾਲਾ, ਇਹਦੇ ਮਾਮਲੇ 'ਚ ਆਸ਼ੂ ਘਿਰੇ ਹੋਏ ਨੇ। ਕੁਝ ਸਾਥੀ ਪਹਿਲਾਂ ਹੀ ਰੜਾਤੇ ਸੀ, ਵਿਜੀਲੈਂਸ ਨੇ ਵੀ ਆਪਣੀ ਜਾਂਚ ਵਿੱਢੀ ਹੋਈ ਆ, ਤੇ ਹੁਣ ਈਡੀ ਨੇ ਵੀ ਆਪਣੀ ਕਾਰਵਾਈ ਪਾ ਦਿੱਤੀ ਆ। ਸੋ ਆਸ਼ੂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ। ਤੇ ਹੁਣ ਕਾਂਗਰਸ ਵਾਲੀ ਦੇਖਣ ਵਾਲੀ ਕਹਾਣੀ ਹੋਏਗੀ ਕਿ ਜਿਵੇਂ ਤੁਸੀਂ ਸਾਧ ਸਿੰਘ ਧਰਮਸੋਤ ਦਾ ਜ਼ਿਕਰ ਕਰਦੇ ਸੀ, ਉਹਦੇ ਪਿੱਛੇ ਕਾਂਗਰਸ ਖੁੱਲ੍ਹ ਕੇ ਖਲੋਣ ਤੋਂ ਡਰਦੀ ਸੀ। ਹੁਣ ਇੱਥੇ ਦੇਖਣ ਵਾਲੀ ਹੋਏਗੀ ਕਿ ਇਹਦੇ ਲਈ ਲੜ ਸਕਣਗੇ ਜਾਂ ਨਹੀਂ, ਜਾਂ ਉਹਨਾਂ ਨੂੰ ਇਹ ਵੀ ਡਰ ਲੱਗੂਗਾ ਕਿ ਘਟਾਲੇ ਤਾਂ ਸਾਡੇ ਵਾਲੇ ਮੰਤਰਾਲਿਆਂ 'ਚ ਵੀ ਹੋਏ ਨੇ, ਕਿਤੇ ਸਾਡੀ ਵਾਲੀਆਂ ਫਾਈਲਾਂ ਵੀ ਨਾ ਖੁੱਲ੍ਹ ਜਾਣ, ਇਹ ਵੀ ਫਿਕਰ ਹੋਏਗਾ। ਹਾਂਜੀ, ਪਹਿਲਾਂ ਜਦੋਂ ਆਸ਼ੂ ਦੀ ਗ੍ਰਿਫਤਾਰੀ ਦਾ ਮਾਮਲਾ ਸੀ, ਉਦੋਂ ਤੁਹਾਨੂੰ ਯਾਦ ਹੋਣਾ ਖਹਿਰਾ ਤੇ ਰਾਜਾ ਵੜਿੰਗ ਵੀ ਆਮੋ ਸਾਹਮਣੇ ਹੋ ਗਏ ਸੀਗੇ। ਉਹ ਕਹਿੰਦੇ ਵੀ ਆਪਣੇ ਪਾਰਟੀ ਲੀਡਰਾਂ ਦੇ ਲਈ ਲੜਨ ਦੀ ਬਜਾਏ ਤੁਸੀਂ ਲੋਕਾਂ ਲਈ ਲੜੋ, ਫਿਰ ਕਾਂਗਰਸ ਦੇ ਨਾਲ ਲੋਕ ਤੁਰਨਗੇ। ਪਰ ਤੁਸੀਂ ਦੇਖੋ ਸਮੇਂ ਦਾ ਤਕਾਜ਼ਾ ਦੇਖੋ, ਜਿਹਦੇ ਨਾਲ ਲੜ ਰਹੇ ਸੀ, ਲੋਕਾਂ ਦੇ ਲਈ ਲੜ ਰਹੇ ਸੀ, ਉਹ ਲੁਧਿਆਣੇ ਜਿੱਤ ਗਿਆ, ਤੇ ਜਿਹੜਾ ਲੜਨ ਦੀ ਗੱਲ ਕਰ ਰਿਹਾ ਸੀ ਉਹ ਸੰਗਰੂਰ ਤੋਂ ਹਾਰ ਗਿਆ। ਪਤਾ ਨਹੀਂ, ਇਹ ਲੱਗਦਾ ਸਿਆਸਤ ਹੈ ਕਿੱਧਰ ਨੂੰ ਜਾਣੀਆਂ ਨੇ। ਤੇ ਅੱਛਾ, ਗੱਲ ਕਰੀਏ ਮੋਦੀ ਸਰਕਾਰ ਦੀ। ਖਬਰ ਕੋਈ ਮੋਦੀ ਸਰਕਾਰ ਦੇ ਲਈ ਕੋਈ ਬਹੁਤੀ ਚੰਗੀ ਨਹੀਂ ਹੈ। ਵੈਸੇ ਤਾਂ ਜਦੋਂ ਦੀ ਨਵੀਂ ਸਰਕਾਰ ਬਣੀ ਹੈ, ਕੋਈ ਬਾਹਲੀਆਂ ਵਧੀਆ ਖਬਰਾਂ ਨਹੀਂ। ਕਿੰਨੇ ਘੁਟਾਲੇ, ਪੇਪਰ ਲੀਕ ਦਾ, ਹੋਰ ਬਥੇਰੇ ਘੁਟਾਲੇ ਨਿਕਲੇ ਜਿਹਦੇ 'ਚ ਸਰਕਾਰ ਦੀ ਕਿਰਕਰੀ ਹੋਈ ਹੈ। ਰਾਮ ਮੰਦਿਰ ਤੋਂ ਬਾਅਦ ਕਹਿੰਦੇ ਹੁਣ ਜਿਹੜੀ ਨਵੀਂ ਸੰਸਦ, ਜਿਹਦਾ ਬੜਾ ਪ੍ਰਚਾਰ ਕੀਤਾ ਗਿਆ ਸੀਗਾ, ਉਹਦੀ ਵੀ ਛੱਤ ਚੋਣ ਲੱਗ ਪਈ। ਜੀ ਨਰਿੰਦਰ ਮੋਦੀ ਹੋਰਾਂ ਦੇ ਚੋਣ ਪ੍ਰਕਿਰਿਆ 'ਚ ਜਾਣ ਤੋਂ ਪਹਿਲਾਂ 2 ਹੀ ਡ੍ਰੀਮ ਪ੍ਰੋਜੈਕਟ ਸੀਗੇ। ਹਾਂਜੀ, ਬਿਲਕੁਲ ਸਹੀ ਹੈ, ਬਿਲਕੁਲ। ਉਹਨਾਂ 'ਚ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਰਾਮ ਮੰਦਿਰ ਦਾ ਉਦਘਾਟਨ, ਤਾਂ ਕਿ ਮੈਂ ਉਹਦੇ ਨਾਲ ਧਰਮ ਦੇ ਆਧਾਰ ਤੇ ਵੋਟਾਂ ਹਾਸਲ ਕਰ ਲਵਾਂ। ਦੂਸਰਾ ਨਵੀਂ ਸੰਸਦ ਦੇ ਹਵਾਲੇ ਨਾਲ ਕਿ ਮੈਂ ਇੱਕ ਇਤਿਹਾਸ ਸਿਰਜ ਦੇਵਾਂ, ਬਿਲਕੁਲ। ਉਹ ਨਵੀਂ ਸੰਸਦ, ਸੋ ਦੋਵਾਂ ਨੂੰ ਅਗਲੇ ਨੇ ਸਿਰੇ ਚੜਾਇਆ। ਦੋਵਾਂ ਦੇ ਉਦਘਾਟਨ ਹੋਏ, ਦੋਏ ਖੁੱਲ ਗਏ। ਰਾਮ ਮੰਦਿਰ 'ਚ ਸ਼ਰਧਾਲੂ ਦਰਸ਼ਨਾਂ ਲਈ ਜਾਣ ਲੱਗ ਪਏ ਤੇ ਨਵੀਂ ਸੰਸਦ 'ਚ ਕੰਮ ਸ਼ੁਰੂ ਹੋ ਗਿਆ। ਪਰ ਪਹਿਲੇ ਹੀ ਬਰਸਾਤ ਦੇ ਵਿੱਚ ਰਾਮ ਮੰਦਿਰ ਦੀ ਛੱਤ ਚੋਣ ਲੱਗ ਪਈ। ਗਰਭ ਗ੍ਰਹਿ 'ਚ ਜਿੱਥੇ ਰਾਮਲਲਾ ਦੀ ਮੂਰਤੀ ਸਥਾਪਿਤ ਆ, ਉੱਥੇ ਪਾਣੀ ਭਰ ਗਿਆ। ਚਾਹੇ ਹੁਣ ਪਾਈਪ ਲੀਕ ਹੈ, ਚਾਹੇ ਕੁਛ ਲੀਕ ਹੈ, ਮਤਲਬ ਜਦੋਂ ਕਿ ਐਡੇ ਬੜੇ ਪ੍ਰੋਜੈਕਟਾਂ ਦੇ ਵਿੱਚ ਬਕਾਇਦਾ ਓਕੇ ਰਿਪੋਰਟਾਂ ਹੁੰਦੀਆਂ, ਟੈਸਟਿੰਗ ਹੁੰਦੀ ਹੈ, ਸਾਰਾ ਕੁਛ ਹੈ। ਉਸੇ ਤਰ੍ਹਾਂ ਹੁਣ ਨਵੀਂ ਸੰਸਦ ਦੀ ਛੱਤ ਚੋਣ ਲੱਗ ਪਈ। ਨਵੀਂ ਸੰਸਦ ਦੇ ਅੰਦਰ ਜਿਹੜੀ ਮਤਲਬ ਬਾਹਰ ਲੌਬੀ ਬਣੀ ਹੁੰਦੀ ਆ ਜੀ, ਸਾਰੇ ਕਮਰਿਆਂ ਨੂੰ, ਸਾਰਾ ਕੁਝ ਜੋੜਦੀ ਗੱਭੇ ਲੌਬੀ ਆ, ਉੱਥੇ ਕਹਿੰਦੇ ਜੀ ਛੱਤ ਤੋਂ ਪਾਣੀ ਟਪਕਣ ਲੱਗ ਪਿਆ, ਤੇ ਥੱਲੇ ਜਿਹੜਾ ਡਸਟਬਿਨ ਦੇ ਰੂਪ 'ਚ ਇੱਕ ਬੜਾ ਬਾਲਟਾ ਜਿਹਾ ਨਹੀਂ ਹੁੰਦਾ, ਉਹੇ ਜਿਹਾ ਉਹ ਥੱਲੇ ਰੱਖਣਾ ਪਿਆ, ਤੇ
ਕਈ ਸੰਸਦ ਮੈਂਬਰਾਂ ਨੇ ਵੀਡੀਓ ਬਣਾ ਕੇ ਜਾਰੀ ਕਰਤੀ। ਹੁਣ ਉਹ ਕਹਿੰਦੇ ਨਹੀਂ ਜੀ, ਉਹ ਸੀਮੈਂਟ ਤੇ ਮਤਲਬ ਗੱਬੇ ਖਾਲੀ ਥਾਂ ਦੇ ਉੱਤੇ ਇੱਕ ਗਲਾਸ ਦੀ ਛੱਤ ਪਾਈ ਹੋਈ ਆ, ਉਹਦੇ ਵਿੱਚ ਜਿਹੜਾ ਉਹ ਭਰੀ ਹੁੰਦੀ ਹੈ ਸਪੈਸ਼ਲ ਗਲਾਸ ਨੂੰ ਸੀਮੈਂਟ ਨੂੰ ਜੋੜਨ ਵਾਲਾ ਪੇਸਟ ਜਾਂ ਉਹ ਉਤਰ ਗਿਆ ਸੀਗਾ ਜੀ। ਜੋ ਮਰਜ਼ੀ ਹੋਵੇ, ਅਗਲੇ ਕਹਿੰਦੇ ਕਿ ਵੀ ਸਾਲ ਪਹਿਲਾਂ ਵੀ ਨਹੀਂ ਹੋਇਆ ਅਜੇ ਤਾਂ, ਹੈ ਨਾ। 1971 ਕਰੋੜ ਤੁਸੀਂ ਲਾਇਆ ਹੋਵੇ, ਮਾਫ ਕਰਨਾ 971 ਕਰੋੜ, 971 ਕਰੋੜ ਤੁਸੀਂ ਲਾਇਆ ਹੋਵੇ, ਹੈ ਨਾ, ਤੇ ਮਤਲਬ ਲਗਭਗ ਅਜੇ ਗਿਆ ਨੂੰ ਵੀ ਸਾਲ ਨਹੀਂ ਹੋਇਆ। ਤੁਸੀਂ ਇਹ ਦੇਖੋ ਕਿ ਸਤੰਬਰ ਮਹੀਨੇ ਚ 19 ਸਤੰਬਰ 2023 ਨੂੰ ਤਾਂ ਅਸੀਂ ਇੱਥੇ ਸ਼ਿਫਟ ਹੋਏ, ਅਜੇ ਅਗਸਤ ਚੜਿਆ। ਸੋ 1 ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਹ ਚੋਣ ਲੱਗ ਜਾਵੇ। ਦੇਖੋ 2020 ਨੂੰ ਇਹਦਾ ਨੀਂਹ ਪੱਥਰ ਰੱਖਿਆ ਗਿਆ, 10 ਮਈ 2020 ਨੂੰ ਨਵੀਂ ਸੰਸਦ ਦਾ ਨੀਂਹ ਪੱਥਰ ਰੱਖਿਆ ਸੀਗਾ, ਠੀਕ ਹੈ। ਫਿਰ ਇਹਦਾ 2021 ਦੇ ਵਿੱਚ 15 ਜਨਵਰੀ 2021 ਨੂੰ ਇਹਦਾ ਨਿਰਮਾਣ ਕਾਰਜ ਦਾ ਕੰਮ, ਬਿਲਡਿੰਗ ਦਾ ਕੰਮ ਸਾਰਾ ਕੁਝ ਸ਼ੁਰੂ ਹੋ ਗਿਆ। ਫਿਰ 28 ਮਈ 2023 ਨੂੰ ਮੋਦੀ ਦੇ ਰੂਪ ਚ ਉਦਘਾਟਨ ਹੋ ਗਿਆ ਇਹਦਾ, ਤੇ ਉਦਘਾਟਨ ਤੋਂ ਬਾਅਦ 19 ਸਤੰਬਰ ਤੋਂ ਇਹਦੇ ਅੰਦਰ ਸੰਸਦੀ ਕਾਰਵਾਈ ਦੇ ਕੰਮ ਸ਼ੁਰੂ ਹੋ ਗਏ। ਜੀ ਜੀ। ਸੋ ਆਹ 2024 ਦਾ ਸਤੰਬਰ ਆਉਣ ਤੋਂ ਪਹਿਲਾਂ ਹੀ ਚੋਣ ਦੀਆਂ ਖਬਰਾਂ ਆ ਗਈਆਂ। ਸੋ ਇਸ ਲਈ ਇਹ ਆਪਣੇ ਆਪ ਚ ਸਵਾਲ ਹੈ ਕਿ ਐਡੇ ਬੜੇ ਪ੍ਰੋਜੈਕਟ, ਇੰਨੇ ਮਹਿੰਗੇ ਪ੍ਰੋਜੈਕਟ, ਇੰਨੀਆਂ ਕੰਪਨੀਆਂ ਨੂੰ ਦੇ ਕੇ ਪ੍ਰੋਜੈਕਟ, ਔਰ ਜੇਕਰ ਉੱਥੇ ਵੀ ਬੜੀਆਂ ਟੈਸਟਿੰਗਾਂ ਸਹੀ ਨਹੀਂ ਹੈਗੀਆਂ, ਉੱਥੇ ਵੀ ਕੁਝ ਗੜਬੜ ਘੁਟਾਲੇ ਨੇ, ਇਹਦਾ ਮਤਲਬ ਕੀ ਇਹ ਘੁਟਾਲੇ ਨੇ, ਤੇ ਫਿਰ ਵਿਰੋਧੀਆਂ ਨੂੰ ਤਾਂ ਮੌਕਾ ਮਿਲੂਗਾ। ਅਗਲੇ ਫਿਰ ਤਾਂ ਹੀ ਸਵਾਲ ਖੜਾ ਕਰਦੇ ਨੇ ਕਿ ਸੰਸਦ ਦੇ ਬਾਹਰ ਪੇਪਰ ਲੀਕ ਹੁੰਦਾ, ਸੰਸਦ ਦੇ ਅੰਦਰ ਛੱਤ ਲੀਕ ਹੁੰਦੀ ਹੈ, ਤਾਂ ਹੁਣ ਦੋ ਜਵਾਬ। ਬਿਲਕੁਲ। ਵੈਸੇ ਇਸ ਮੀਂਹ ਨੇ ਹਿਮਾਚਲ ਚ, ਕੇਰਲਾ ਚ ਬਹੁਤ ਆਫਤ ਬਚਾਈ ਹੈ। ਹਾਂਜੀ ਹਾਂਜੀ, ਬਹੁਤ ਵੱਡਾ ਨੁਕਸਾਨ ਹੋਇਆ ਹਿਮਾਚਲ ਦੇ ਵਿੱਚ। ਲਗਾਤਾਰ ਪਿਛਲੇ 2 ਦਿਨਾਂ ਤੋਂ ਮਤਲਬ ਪਿੰਡਾਂ ਦੇ ਉੱਤੇ ਹੀ ਜਿਵੇਂ ਬੱਦਲ ਫਟੇ, ਹੈ ਨਾ, ਲੋਕ ਲਾਪਤਾ ਵੀ ਨੇ, ਮਤਲਬ 3-4 ਦਰਜਨਾਂ ਤੋਂ ਵੱਧ, ਤੇ ਮੌਤਾਂ ਦੀ ਗਿਣਤੀ ਵੀ ਉੱਥੇ ਵੱਧ ਰਹੀ ਆ। ਇਹ ਫਿਕਰਮੰਦੀ ਵਾਲੀ ਸਥਿਤੀ। ਬਿਲਕੁਲ ਜੀ, ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਗਡਕਰੀ ਸਾਹਿਬ ਦੀ ਚਿੱਠੀ ਲਿਖੀ ਉਹਨਾਂ ਨੇ ਨਿਰਮਲਾ ਸੀਤਾਰਮਨ ਨੂੰ। ਉਹ ਕਹਿੰਦੇ ਵੀ ਜੀਵਨ ਤੇ ਜਿਹੜਾ ਸਿਹਤ ਬੀਮਾ, ਇਹਦੇ ਤੋਂ GST ਹਟਾਓ। ਇਹ ਮੰਗ ਬੜੀ ਜਾਇਜ਼ ਹੈ, ਬੁਨਿਆਦੀ ਮੰਗ ਹੈ, ਇਹ ਬੁਨਿਆਦੀ ਲੋੜ ਹੈ। ਜਿਹੜਾ ਸਿਹਤ ਬੀਮਾ, ਜੀਵਨ ਬੀਮਾ ਹੈ, ਇਸ ਨੂੰ ਅਸੀਂ ਜੀਵਨ ਦੇ ਨਾਲ ਜੋੜ ਕੇ ਦੇਖਦੇ ਹਾਂ। ਸੋ ਇਹੀ ਜਿਹੀ ਚੀਜ਼ ਤੇ ਕਹਿੰਦੇ ਕਿ GST ਸਹੀ ਨਹੀਂ ਹੈ। ਨਿਤਿਨ ਗਡਕਰੀ ਨੇ ਨਾਗਪੁਰ ਦੇ ਹਵਾਲੇ ਨਾਲ ਮੰਗ ਕੀਤੀ ਹੈ। ਮਤਲਬ ਵੈਸੇ ਪ੍ਰਵੀਨ ਜੀ, ਨਿਤਿਨ ਗਡਕਰੀ ਹੋਰੀ ਭਾਜਪਾ ਸਰਕਾਰ ਚ ਇੱਕੋ ਇੱਕ ਮੰਤਰੀ ਜਿਹੇ ਮੰਨੀ ਜਾਂਦੇ ਨੇ ਜਿਹੜੇ ਆਪਣਾ ਵਿਭਾਗ ਆਪ ਚਲਾਉਂਦੇ ਆ, ਕਹਿੰਦੇ ਬਾਕੀ ਸਾਰੇ ਵਿਭਾਗਾਂ ਨੂੰ ਤਾਂ PMO ਹੀ ਚਲਾਉਂਦਾ, ਕਹਿੰਦੇ ਜੀ। ਬਿਲਕੁਲ, ਹੈ ਨਾ। ਪਰ ਨਿਤਿਨ ਗਡਕਰੀ ਇਸ ਗੱਲ ਲਈ ਵੀ ਮੰਨੇ ਜਾਂਦੇ ਆ ਕਿ ਲੋਕ ਮੁੱਦਿਆਂ ਤੇ ਬੋਲ ਪੈਂਦੇ ਆ, ਜਾਂ ਇਹ ਆਪਣੀ ਸਰਕਾਰ ਬਾਰੇ, ਸਿਸਟਮ ਬਾਰੇ, ਪਾਰਟੀ ਬਾਰੇ ਟਿੱਪਣੀ ਕਰਨ ਚ ਵੀ ਗਰੇਜ ਨਹੀਂ ਕਰਦੇ ਜੇ ਕੁਛ ਲੱਗਦਾ। ਹਾਂਜੀ ਬਿਲਕੁਲ, ਹੈ ਨਾ। ਪਰ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਨਿਤਿਨ ਗਡਕਰੀ ਵੀ ਕਾਰਪੋਰੇਟ ਘਰਾਣਿਆਂ ਦੇ ਖਾਸ ਹੈ। ਹਾਂਜੀ ਹਾਂਜੀ ਬਿਲਕੁਲ। ਜਿਹੜਾ ਆ ਟੋਲ ਵਾਲਾ ਕੰਮ ਹੈ, ਸੜਕਾਂ ਵਾਲਾ ਕੰਮ ਹੈ, ਪੁਲਾਂ ਵਾਲਾ ਕੰਮ ਹੈ, ਇਹ ਉੱਥੇ ਪਹਿਲ ਕਦਮੀ ਨਾਲ ਬਣਦੇ ਜਿੱਥੋਂ ਕਾਰੋਬਾਰੀਆਂ ਦਾ ਕੰਮ ਚੱਲਣਾ। ਇਹ ਲੋਕਾਂ ਲਈ ਨਹੀਂ ਬਣਦੇ, ਸੋ ਇਸ ਲਈ ਉੱਥੇ ਵੀ ਚੰਗਾ ਇਹਨਾਂ ਦੀ ਪਕੜ ਹੈ। ਪਰ ਇਹ ਸਭ ਦੇ ਬਾਵਜੂਦ RSS ਦੇ ਜੇਕਰ ਖਾਸ ਕੋਈ ਹੁਣ ਹੈਗੇ ਨੇ ਭਰੋਸੇ ਜੋ ਕੋਈ ਹੈਗੇ ਤਾਂ ਨਿਤਿਨ ਗਡਕਰੀ ਨੇ। ਬਿਲਕੁਲ। ਤੇ ਹੁਣ ਇਹ ਮੁੱਦਾ ਵੀ ਉਹਨਾਂ ਨੇ ਨਾਗਪੁਰ ਦੇ ਜਿਹੜੇ ਜੀਵਨ ਬੀਮਾ, ਸਿਹਤ ਬੀਮਾ ਨਾਲ ਜੁੜਿਆ ਹੋਇਆ ਉੱਥੇ ਇੱਕ ਸੰਘ ਹੈ, ਉਹਨਾਂ ਦੇ ਉਸ ਸੰਗਠਨ ਦੇ ਨੁਮਾਇੰਦਿਆਂ ਨੇ ਇਹਨਾਂ ਨਾਲ ਮੁਲਾਕਾਤ ਕੀਤੀ ਤੇ ਮੰਗ ਇਹਨਾਂ ਮੂਹਰੇ ਰੱਖੀ। ਜੀ। ਤੇ ਇਹਨਾਂ ਨੇ ਉਸ ਦੀ ਮੰਗ ਦੇ ਆਧਾਰ ਬਣਾ ਕੇ ਇੱਕ ਚਿੱਠੀ ਬੀਬੀ ਨਿਰਮਲਾ ਸੀਤਾਰਮਨ ਨੂੰ ਲਿਖੀ ਕਿ ਤੁਸੀਂ ਇਹਦੇ ਤੇ ਗੌਰ ਕਰੋ, ਸਿਹਤ ਬੀਮਾ ਦੇ ਉੱਤੇ ਵੀ ਔਰ ਜੀਵਨ ਬੀਮਾ ਦੇ ਉੱਤੇ ਵੀ GST ਹਟਾਓ, ਕਿ ਭਾਰਤ 'ਚ ਤਾਂ ਪਹਿਲਾਂ ਹੀ ਬੀਮੇ ਲੋਕ ਘੱਟ ਕਰਾਉਂਦੇ ਆ। ਜੀ। ਤੇ ਜੇਕਰ ਤੁਸੀਂ ਉਹਦੇ ਉੱਤੇ ਵੀ GST ਵਸੂਲੀ ਜਾਓਗੇ ਤਾਂ ਬੱਚੇ ਆਪਣੇ ਮਾਪਿਆਂ ਲਈ ਮਤਲਬ ਕਿ ਬੀਮਾ ਕਰਾਉਣ ਤੋਂ ਬਚਣ ਦੀ ਕੋਸ਼ਿਸ਼ ਕਰਨਗੇ ਕਿ ਰਹਿਣ ਦਿਓ। ਹਾਂਜੀ। ਸੋ ਇਸ ਲਈ ਉਹਨਾਂ ਦੀ ਇਸ ਚਿੱਠੀ ਨੂੰ ਵਿਰੋਧੀ ਧਿਰਾਂ ਤਾਂ ਬਗਾਵਤ ਵਜੋਂ ਲੈ ਰਹੀਆਂ ਨੇ ਕਿ ਤਾਂ ਜੀ ਪਾਰਟੀ ਦੇ ਅੰਦਰ ਬਗਾਵਤ ਹੈ, ਪਾਰਟੀ ਦੇ ਅੰਦਰ ਸਵਾਲ ਨੇ। ਪਰ ਜਦੋਂ ਕਿ ਸੱਚਾਈ ਇਹ ਆ ਕਿ ਨਿਤਿਨ ਗਡਕਰੀ ਨੇ ਆਪਣੇ ਪਹਿਲ ਦੇ ਉੱਤੇ ਇੱਕ ਵਿਭਾਗ ਮਿਲਣ ਆਇਆ, ਇੱਕ ਧਿਰ ਮਿਲਣ ਆਈ, ਉਹਦੇ ਆਧਾਰ ਦੇ ਉੱਤੇ ਇਹ ਚਿੱਠੀ ਲਿਖੀ। ਠੀਕ ਹੈ। ਸੋ ਇਸ ਲਈ ਉਹਨਾਂ ਦੀ ਇਹ ਕਾਰਵਾਈ ਇਸ ਆਧਾਰ ਤੇ ਹੁਣ ਦੇਖਣਾ ਹੋਏਗਾ ਕਿ ਇਹਦੇ ਉੱਤੇ ਅਗਲਾ ਫੈਸਲਾ ਕਿਵੇਂ ਹੁੰਦਾ, ਕਿਉਂਕਿ ਨਿਤਿਨ ਗਡਕਰੀ ਨੇ ਜੇ ਪਾਰਟੀ ਪੱਧਰ ਦੇ ਉੱਤੇ ਹੀ ਕੰਮ ਕਰਨਾ ਹੁੰਦਾ ਤਾਂ ਅੰਦਰ ਖਾਤੇ ਚੁੱਪ ਕਰਕੇ ਲਿਖਦੇ, ਚੁੱਪ ਕਰਕੇ ਵੀ ਕਹਿ ਸਕਦੇ ਸੀ। ਜਿਹੜੀ ਇਹ ਆਵਾਜ਼ ਏਦਾਂ ਚੁੱਕੀ ਆ, ਇਹਦਾ ਮਤਲਬ ਕਿ ਕੀ ਸੱਚਮੁੱਚ ਕੋਈ ਬਾਗੀ ਸੁਰ ਲਾਪਿਆ ਜਾਂ ਮੀਡੀਆ 'ਚ ਗੱਲ ਆਈ ਆ, ਇਹਦਾ ਮਤਲਬ ਕੁਛ ਅੰਦਰ ਚੱਲ ਰਿਹਾ ਖਿੱਚੋ ਤਾਂ ਇਹ ਸਵਾਲ ਪੈਦਾ ਹੁੰਦਾ। ਪਰ ਸਵਾਲ ਬਹੁਤ ਜਾਇਜ਼ ਹੈ, ਲੋਕ ਹਿੱਤ, ਦੇਸ਼ ਹਿੱਤ ਦੇ ਵਿੱਚ ਹੈ ਕਿ ਸਿਹਤ ਬੀਮਾ ਔਰ ਜੀਵਨ ਬੀਮਾ ਤੋਂ GST ਹਟਣੀ ਚਾਹੀਦੀ। ਨਹੀਂ ਦੇਖੋ, ਸਵਾਲ ਵੀ ਜਾਇਜ਼ ਆ, ਫਿਰ ਇਹ ਮਸਲਾ ਵੀ ਜਾਇਜ਼ ਚੁੱਕਣਾ ਤੇ ਲੋਕਾਂ ਨੂੰ ਪਤਾ ਵੀ ਨਾ ਲੱਗੇ ਵੀ ਇਹ ਹੋ ਹੀ ਨਾ ਸਕਦਾ।
ਲੋਕ ਪ੍ਰਭਾਵ ਵੀ ਤਾਂ ਸਿਰਜਣਾ ਹੋਇਆ ਨਾ ਫਿਰ, ਕਿ ਬਈ ਹਾਂ ਵੀ ਇਹ ਬੰਦਾ ਲੋਕਾਂ ਦੀ ਗੱਲ ਕਰਦਾ, ਜਾਂ ਇਹਨੇ ਅਸਲ ਮੁੱਦਾ ਇਹਨੇ ਚੁੱਕਿਆ। ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਕਿ ਕਾਰਪੋਰੇਟ ਘਰਾਣਿਆਂ ਦੀ, ਮੈਂ ਕਈ ਦਿਨ ਪਹਿਲਾਂ ਮੇਰਾ ਵਾਹ ਪਿਆ ਇੱਕ ਰਿਪੋਰਟ ਦੇ ਨਾਲ, ਸਕਰੋਲ ਦੀ ਰਿਪੋਰਟ ਸੀਗੀ ਸ਼ਰਮਾ ਜੀ, ਤੇ ਉਹਦੇ ਵਿੱਚ ਉਹਨਾਂ ਨੇ ਇੱਕ ਆਡਿਟ ਰਿਪੋਰਟ ਦੇ ਹਵਾਲੇ ਦੇ ਨਾਲ ਕਿਹਾ, ਜਿਹੜੀ ਸਕੈਨੀਆ ਕੋਈ ਸਵੀਡਿਸ਼ ਫਰਮ ਹੈ ਬੱਸਾਂ ਦੀ, ਉਹਦੇ ਤੋਂ 2013 ਤੋਂ ਲੈ ਕੇ 2018-19 ਦੇ ਦਰਮਿਆਨ ਪਰਸਨਲ ਯੂਜ਼ ਵਾਸਤੇ ਬੱਸਾਂ ਮਤਲਬ ਗਡਕਰੀ ਸਾਹਿਬ ਨੇ ਉਹਨਾਂ ਤੋਂ ਲਈਆਂ, ਤੇ ਉਹਦੇ ਬਦਲੇ ਦੇ ਵਿੱਚ ਉਹਨਾਂ ਨੂੰ ਫੈਸਿਲਿਟੇਟ ਭਾਰਤ ਦੇ ਵਿੱਚ ਕੀਤਾ ਗਿਆ। ਸਕੈਨੀਆ, ਤੁਸੀਂ ਅਕਸਰ ਜਦੋਂ ਟਰੈਵਲ ਕਰਦੇ ਹੋਗੇ ਨਾ, ਤੁਹਾਡੇ ਬੱਸਾਂ ਦੇ ਮੂਹਰੇ ਲਿਖਿਆ ਹੁੰਦਾ ਸਕੈਨੀਆ, ਹਾਂ ਉਸ ਕੰਪਨੀ ਦੇ ਮਾਮਲੇ ਨਾਲ ਉਹ ਜੁੜੀ ਗੱਲਬਾਤ ਸੀਗੀ। ਸਕਰੋਲ ਵਾਲਿਆਂ ਦੀ ਰਿਪੋਰਟ, ਕਾਫੀ ਵਧੀਆ ਰਿਪੋਰਟ ਉਹਨਾਂ ਨੇ ਤਿਆਰ ਕੀਤੀ ਸੀ ਇਸ ਮਾਮਲੇ ਦੇ ਵਿੱਚ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਮਾਜਿਕ ਤਾਣੇ ਬਾਣੇ ਦੇ ਵਿੱਚੋਂ ਨਿਕਲੀ ਇੱਕ ਖਬਰ ਦੀ। ਨਰਸਰੀ ਕਲਾਸ ਦਾ ਇੱਕ ਬੱਚਾ ਸੀਗਾ ਜਿਹਨੇ ਤੀਜੀ ਕਲਾਸ ਦੇ ਬੱਚੇ ਨੂੰ ਗੋਲੀ ਮਾਰ ਦਿੱਤੀ। ਹੁਣ ਨਰਸਰੀ ਦੇ ਵਿੱਚ ਪੜ੍ਹਦਾ, ਜ਼ਾਹਰ ਜੀ ਗੱਲ ਆ, ਕੋਈ ਰੰਜਿਸ਼ ਤਾਂ ਹੋਣੀ ਨਹੀਂ, ਕੋਈ ਹੋਰ ਨਹੀਂ ਹੋਣੀ, ਹੈ ਤਾਂ ਦੁਰਘਟਨਾ ਹੀ, ਪਰ ਕਾਰਨ ਕੀ ਲੱਭੇ ਨੇ ਸ਼ਰਮਾ ਜੀ ਦੇ ਪਿੱਛੇ? ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਬੱਚਿਆਂ ਦੀਆਂ, ਸਕੂਲ ਕਾਲਜ ਦੇ ਵਿਦਿਆਰਥੀਆਂ ਦੀ ਲੜਾਈਆਂ ਦੀਆਂ ਖਬਰਾਂ ਅਕਸਰ ਬਾਹਰ ਆ ਜਾਂਦੀਆਂ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਕਿ ਜਵਾਕ ਛੁੱਟੀ ਤੋਂ ਬਾਅਦ ਬਾਹਰ ਲੜ ਪਏ ਜੀ। ਪਰ ਉਹ ਕੈਟਾਗਰੀ 8ਵੀਂ 9ਵੀਂ 10ਵੀਂ ਵਾਲੀ ਹੁੰਦੀ ਹੈ। ਹਾਂਜੀ ਹਾਂਜੀ, ਉਹ ਤਾਂ ਜਦੋਂ ਮੁੱਛ ਫੁੱਟਦੀ ਉਦੋਂ ਹੁੰਦੀ ਹੈ ਨਾ। ਫਿਰ ਜਾਂ 11ਵੀਂ 12ਵੀਂ ਚ ਇਹ ਹੁੰਦਾ ਜੀ ਕਿ ਕੋਈ ਮਾੜਾ ਮੋਟਾ ਚਾਕੂ ਲੈ ਗਿਆ ਸੀ ਜੀ, ਕਿਸੇ ਮਾਸਟਰ ਨੂੰ ਫੜ ਲਿਆ, ਕਿਸੇ ਬੱਚੇ ਨੂੰ ਫੜ ਲਿਆ, ਕੋਈ ਆਪਸ ਵਿੱਚ ਤਕਰਾਰ ਹੋ ਗਈ, ਹੈ ਨਾ, ਜਾਂ ਕਾਲਜਾਂ ਦੇ ਵਿੱਚ ਜਿਹੋ ਜਿਹੀਆਂ ਲੜਾਈਆਂ ਉਹ ਹੋ ਗਈਆਂ। ਪਰ ਤੁਸੀਂ ਸੋਚ ਸਕਦੇ ਹੋ ਕਿ 5ਵੀਂ ਜਮਾਤ ਤੋਂ ਹੇਠਾਂ ਉਹ ਵੀ ਹਥਿਆਰ ਲੈ ਕੇ ਜਾਣਾ, ਹਾਂਜੀ ਹਾਂਜੀ, ਉਹ ਵੀ ਭਾਰਤ ਦੀ ਘਟਨਾ ਹੈ। ਮਤਲਬ ਅਮਰੀਕਾ ਤੋਂ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਕਈ ਵਾਰ ਮਿਲ ਜਾਂਦੀਆਂ, ਹਾਂਜੀ ਹਾਂਜੀ, ਕਿ ਰਫਲ ਲੈ ਕੇ ਸਕੂਲ ਚ ਵੜ ਗਿਆ ਬੱਚਾ ਜਾਂ ਐ ਹੋ ਗਿਆ ਨਾ। ਪਰ ਭਾਰਤ ਦੇ ਵਿੱਚ ਇੱਕ ਨਰਸਰੀ ਜਮਾਤ ਮਤਲਬ ਜਿੱਥੋਂ ਸਕੂਲ ਦੀ ਸ਼ੁਰੂਆਤ ਹੈ, ਨਰਸਰੀ ਹੈ, ਅਜੇ ਤਾਂ ਬੂਟਾ ਵੀ ਨਹੀਂ ਬਣਿਆ, ਹੈ ਨਾ। ਸੋ ਉਹ ਬੱਚਾ, ਮਤਲਬ 5 ਸਾਲ ਦਾ ਬੱਚਾ ਪਿਸਤੌਲ ਲੈ ਕੇ ਜਾਵੇ, ਹਾਂਜੀ, ਔਰ ਇਹ ਘਟਨਾ ਨਹੀਂ ਹੈ, ਮਤਲਬ ਇਹ ਅਚਨਚੇਤ ਵਾਪਰਿਆ ਹਾਦਸਾ ਨਹੀਂ ਹੈ, ਇੱਕ ਪਲਾਨ ਘਟਨਾ ਨਜ਼ਰ ਆਉਂਦੀ ਹੈ। ਅੱਛਾ, ਠੀਕ ਹੈ। ਉਹ ਬੱਚਾ ਸਕੂਲ ਚ ਪਿਸਤੌਲ ਝੋਲੇ ਚ ਪਾ ਕੇ ਲੈ ਕੇ ਜਾਂਦਾ, ਉਹ ਇੰਤਜ਼ਾਰ ਕਰਦਾ ਕਿ ਪ੍ਰਾਰਥਨਾ ਖਤਮ ਹੋਊਗੀ, ਤੀਜੀ ਜਮਾਤ ਵਾਲੇ ਆਪਣੀ ਕਲਾਸ ਚ ਆ ਜਾਣ। ਜਦੋਂ ਤੀਜੀ ਜਮਾਤ ਵਾਲੇ ਕਲਾਸ ਚ ਆਉਂਦੇ, ਜਾ ਕੇ ਇੱਕ ਖਾਸ ਬੱਚੇ ਤੇ ਟਾਰਗੇਟ ਕਰਕੇ ਗੋਲੀਆਂ ਭਰਾਉਂਦਾ ਜੀ। ਤੇ ਉਹ ਗੋਲੀ ਜਦੋਂ ਚਲਾਉਣ ਦੀ ਸਥਿਤੀ ਹੁੰਦੀ ਹੈ ਤਾਂ ਪਿਸਤੌਲ ਹਿੱਲਦੀ ਹੈ, ਬੱਚਾ ਤਾਂ ਬੱਚਾ ਹੀ ਹੈ ਨਾ, ਹੱਥ ਤਾਂ ਉਹੀ ਨੇ ਨਾ, ਹਾਂਜੀ, ਤਾਕਤ ਤਾਂ ਨਹੀਂ ਹੈ ਨੀ। ਤੇ ਉਹ ਗੋਲੀ ਥੱਲੇ ਨੂੰ ਹੋ ਜਾਂਦੀ ਹੈ ਤੇ ਉਹਦੇ ਕਰਕੇ ਉਹ ਬੱਚੇ ਦੇ ਹੱਥ 'ਚ ਲੱਗਦੀ ਹੈ। ਠੀਕ ਹੈ। ਤੇ ਉਹ ਤੋਂ ਬਾਅਦ ਉਸ ਬੱਚੇ ਨੂੰ ਹਸਪਤਾਲ ਇਲਾਜ ਲਈ ਲਿਜਾਇਆ ਜਾਂਦਾ ਹੈ। ਬੱਚਾ ਬੇਸ਼ੱਕ ਖਤਰੇ ਤੋਂ ਬਾਹਰ ਹੈ, ਪਰ ਸਕੂਲ ਦਾ ਮਾਲਕ ਵੀ ਗ੍ਰਿਫਤਾਰ ਹੋ ਗਿਆ, ਸਕੂਲ ਦੀ ਕਾਰਵਾਈ ਵੀ ਹੋ ਗਈ, ਪਰ ਉਸ ਨਰਸਰੀ ਜਮਾਤ ਵਾਲੇ ਬੱਚੇ ਨੂੰ ਉਹਦਾ ਪਿਓ ਲੈ ਕੇ ਫਰਾਰ ਹੋਣ 'ਚ ਕਾਮਯਾਬੀ ਹੋ ਗਿਆ। ਇਸ ਜਵਾਕ ਦਾ ਪਿਓ ਸਕੂਲ ਦੇ ਵਿੱਚ ਗਾਰਡ ਰਿਹਾ। ਠੀਕ ਹੈ। ਹੁਣ ਇਸ ਨੂੰ ਦੋ ਪਹਿਲੂਆਂ ਤੋਂ ਦੇਖਿਆ ਜਾ ਰਿਹਾ ਕਿ ਸਕੂਲ ਦੇ ਵਿੱਚ ਗਾਰਡ ਉਹਦਾ ਪਿਓ ਸੀਗਾ, ਨੌਕਰੀ ਪਹਿਲਾਂ ਕਰਦਾ ਸੀ, ਉਤੋਂ ਹਟਾਤਾ ਜਾਂ ਕੱਢਤਾ, ਕੀ ਉਹਨੇ ਸਕੂਲ ਦੇ ਪ੍ਰਤੀ ਕੋਈ ਰੰਜਿਸ਼ ਕੇ ਜਵਾਕ ਤੇ ਕਿਹੜਾ ਕੋਈ ਕਾਰਵਾਈ ਹੋ ਜੂਗੀ? ਆਪਾਂ ਘਟਨਾ ਨੂੰ ਅੰਜਾਮ ਦੇ ਦੋ, ਮਾਲਕ ਫਸਣਗੇ, ਆਪੇ ਇਹਨਾਂ ਨੂੰ ਪਤਾ ਲੱਗੂਗਾ, ਭੁਗਤਣਗੇ। ਇਸ ਪਹਿਲੂ ਤੋਂ ਵੀ ਜਾਂਚ ਹੋ ਰਹੀ ਹੈ ਕਿ ਇਹਦੇ ਵਿੱਚ ਇਹ ਕਨੈਕਸ਼ਨ ਤਾਂ ਨਹੀਂ ਜੀ। ਦੂਸਰਾ, ਜਾਤੀ ਔਰ ਮੁਹੱਲੇ ਝਗੜੇ ਵਾਲਾ ਕਨੈਕਸ਼ਨ ਵੀ ਜੋੜਿਆ ਜਾ ਰਿਹਾ। ਜਿਹੜੇ ਜਵਾਕ ਤੇ ਗੋਲੀ ਚਲਾਈ ਹੈ, ਉਹ ਜਵਾਕ ਤੇ ਜਿਹੜੇ ਜਵਾਕ ਨੇ ਗੋਲੀ ਚਲਾਈ ਹੈ, ਉਹ ਲਗਭਗ ਨੇੜਲੇ ਘਰਾਂ 'ਚ ਰਹਿੰਦੇ ਨੇ, ਇੱਕੋ ਮੁਹੱਲਿਆਂ 'ਚ। ਸੋ ਉੱਥੇ ਜਾਤ ਵੀ ਫਰਕ ਹੈ ਤੇ ਉਹਦੇ ਵਿੱਚ ਮੁਹੱਲੇ ਦੀ ਕੋਈ ਘਰੇਲੂ ਝਗੜੇ ਵਾਲੇ ਵੀ ਅਸਾਰ ਨੇ। ਸੋ ਇਸ ਲਈ ਕੀ ਉਹਨੂੰ ਉਹਦੇ ਪਿਓ ਨੇ ਟ੍ਰੇਨਿੰਗ ਦਿੱਤੀ ਹੈ? ਇਹ ਸ਼ੰਕੇ ਸੋਭਿਆਂ ਦੇ ਉੱਤੇ ਜਾਂਚ ਹੋ ਰਹੀ ਹੈ ਕਿ ਕੀ ਉਸਨੂੰ ਬਕਾਇਦਾ ਟ੍ਰੇਨਿੰਗ ਦਿੱਤੀ, ਨਹੀਂ ਤਾਂ ਬੱਚਾ ਉਵੇਂ ਚਲਾਉਂਦਾ, ਕਿਸੇ ਵੇਲੇ ਤੱਕ ਖੁੱਲੀ ਚੱਲਦੀ, ਸਪੈਸ਼ਲ ਉਸ ਕਲਾਸ 'ਚ ਜਾਣਾ, ਉਸ ਬੱਚੇ ਨੂੰ ਟਾਰਗੇਟ ਕਰਕੇ ਚਲਾਉਣਾ। ਹੁਣ ਇਹ ਜਾਂਚ ਹੋ ਰਹੀ ਹੈ ਕਿ ਪਰ ਮੇਰਾ ਸਵਾਲ ਇਹ ਤੋਂ ਅਗਲਾ ਇਹ ਹੈ ਪ੍ਰਵੀਨ ਜੀ, ਕਿ ਇਸ ਸਥਿਤੀ ਤੱਕ ਹੁਣ ਅਸੀਂ ਆ ਗਏ, ਅਸੀਂ ਨਰਸਰੀ ਦੇ ਬੱਚੇ ਦੇ ਹੱਥਾਂ 'ਚ ਹਥਿਆਰ ਫੜਾ ਰਹੇ ਹਾਂ, ਜਾਂ ਨਰਸਰੀ ਵਾਲੇ ਬੱਚਿਆਂ ਨੂੰ ਹਥਿਆਰ ਵਜੋਂ ਵਰਤਣ ਲੱਗਿਆ ਬੱਚਿਆਂ ਨੂੰ। ਬਿਲਕੁਲ ਸਹੀ। ਇਹ ਪਹਿਲਾਂ ਕਿਉਂਕਿ ਸਾਡੇ ਗੀਤ, ਸਾਡੀਆਂ ਫਿਲਮਾਂ, ਸਾਡੀਆਂ ਵੀਡੀਓ ਗੇਮਾਂ, ਮਾਪਿਆਂ ਦੀ ਆਪਣੀ ਕਾਰਵਾਈ ਜਿਹੋ ਜਿਹੀ ਹੈ, ਜਿਹੋ ਜਿਹੀਆਂ ਬੱਚਿਆਂ ਸਾਹਮਣੇ ਗੱਲਾਂ ਕਰ ਰਹੇ ਹੋ, ਕਿ ਉਹ ਸਾਰਿਆਂ ਦਾ ਅਸਰ ਤੇ ਅਸੀਂ ਬੱਚਿਆਂ ਨੂੰ ਸਮਾਜਿਕ ਪਾਠ ਪੜ੍ਹਾਉਣ ਦੀ ਬਜਾਏ, ਰਿਸ਼ਤਿਆਂ ਦਾ ਪਾਠ ਪੜ੍ਹਾਉਣ ਦੀ ਬਜਾਏ, ਅਸੀਂ ਇਹ ਇਕੱਲੇ ਕਿਤਾਬੀ ਜੇ ਤੋਤੇ ਬਣਾਉਣੇ ਆ ਸਕੂਲਾਂ 'ਚ, ਤਾਂ ਉੱਥੇ ਜੇ ਸਮਾਜਿਕ ਸਿੱਖਿਆ ਨਹੀਂ ਹੈਗੀ ਤੇ ਮਾਪਿਆਂ ਨੂੰ ਘਰਾਂ 'ਚੋਂ ਉਹ ਜਿਹਾ ਬੱਚਿਆਂ ਨੂੰ ਗਿਆਨ ਨਹੀਂ ਮਿਲਦਾ, ਤਾਂ ਇਹ ਜਿਹੀਆਂ ਘਟਨਾਵਾਂ ਆਉਂਦੇ ਦਿਨਾਂ 'ਚ ਹੋਰ ਵੱਧ ਸਕਦੀਆਂ। ਬਿਹਾਰ ਦੇ ਸੁਪੌਲ ਜ਼ਿਲ੍ਹੇ ਦੀ ਘਟਨਾ, ਜਿੱਥੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਤੀਜੀ ਜਮਾਤ ਦੇ ਬੱਚੇ ਨੇ, ਮਤਲਬ ਤੀਜੀ ਜਮਾਤ ਦੇ ਬੱਚੇ ਦੇ ਉੱਤੇ 10 ਸਾਲ ਦੇ ਜਮਾਤ ਦੇ ਬੱਚੇ ਦੇ ਉੱਤੇ 5 ਸਾਲ ਦੇ ਨਰਸਰੀ ਦੇ 5 ਸਾਲ ਦੇ ਬੱਚੇ ਨੇ ਗੋਲੀ ਚਲਾਈ। ਜੀ ਜੀ, ਬਿਲਕੁਲ। ਮੈਨੂੰ ਸ਼ੁਰੂ ਦੇ ਵਿੱਚ ਇਹ ਲੱਗਿਆ, ਸ਼ਾਇਦ ਮੈਂ ਕਿਹਾ ਬੱਚਾ ਇਹਦੇ ਮਨ ਦੇ ਵਿੱਚ ਕੀ ਹੋਣਾ, ਇਹਨੇ ਤਾਂ ਮਤਲਬ ਚਲੋ
ਕੋਈ ਲੈ ਗਿਆ ਇਹੀ ਹੋਣਾ। ਸਾਨੂੰ ਲੱਗਿਆ ਸੀ। ਬਿਲਕੁਲ। ਪਰ ਕਮਾਲ ਦੀ ਗੱਲ ਆ, ਔਰ ਜਿਵੇਂ ਤੁਸੀਂ ਕਿਹਾ ਕਿ ਕਈ ਵਾਰੀ ਬੱਚੇ ਦੇ ਹੱਥ 'ਚ ਹਥਿਆਰ ਆ, ਪਰ ਕੋਈ ਉਹਨੂੰ ਹਥਿਆਰ ਬਣਾ ਕੇ ਵਰਤ ਰਿਹਾ, ਇਹ ਤਾਂ ਸਮਝੋ ਬਾਹਰ ਆ ਗੱਲ। ਦੋ ਗੱਲਾਂ ਮੇਰੇ ਯਾਦ ਆ ਗਈਆਂ ਸ਼ਰਮਾ ਜੀ, ਸ਼ਾਇਦ ਆਪਾਂ ਜਦੋਂ ਆਫ ਦੀ ਰਿਕਾਰਡ ਗੱਲਬਾਤ ਕਰ ਰਹੇ ਸੀ, ਮੈਂ ਤੁਹਾਡੇ ਨਾਲ ਵੀ ਸਾਂਝੀਆਂ ਕੀਤੀਆਂ। ਟੀਚਰ ਦੇ ਸਮਾਜਿਕ ਸਿੱਖਿਆ ਇੱਕ ਵਿਸ਼ਾ ਵੀ ਹੈ, ਪੜ੍ਹਾਉਂਦੇ ਨੇ ਹੁਣ ਵੀ ਸਕੂਲਾਂ ਦੇ ਵਿੱਚ, ਤੇ ਸਮਾਜ ਦੀ ਸਿੱਖਿਆ ਟੀਚਰ ਵੀ ਦਿੰਦੇ ਆ। ਉਹ ਹੋਇਆ ਕਿ ਕੋਈ ਕਿਸੇ ਬਜ਼ੁਰਗ ਨੇ ਜਾਣਾ ਸੀ ਤਰੀਕ ਤੇ, ਉਹਨਾਂ ਦੀ ਕੋਈ ਤਰੀਕ ਸੀਗੀ ਅਦਾਲਤ ਦੇ ਵਿੱਚ, ਤੇ ਉਹ ਕਹਿੰਦਾ ਵੀ ਚੱਲ ਮੈਂ ਛੁੱਟੀ ਦਵਾ ਲਿਆਉਣਾ ਮੁੰਡੇ ਨੂੰ, ਉਹ ਮੋਟਰਸਾਈਕਲ ਚਲਾ ਲੂਗਾ। ਉਹ ਮਾਸਟਰਾਂ ਨੂੰ ਕੋਲੇ ਆਇਆ ਸਕੂਲ ਦੇ ਵਿੱਚ, ਤੇ ਉਹ ਕਹਿੰਦਾ ਜੀ ਛੁੱਟੀ ਦਿਓ ਮੁੰਡੇ ਨੂੰ। ਉਹ ਕਹਿੰਦੇ ਵੀ ਕਾਰਨ ਦੱਸੋ ਕੀ ਹੈ। ਉਹ ਕਹਿੰਦਾ ਜੀ ਤਰੀਕ ਤੇ ਲੈ ਕੇ ਜਾਣਾ। ਉਹ ਮਾਸਟਰ ਬੜਾ ਹੈਰਾਨ ਹੋਇਆ, ਕੁਰਸੀ ਤੋਂ ਖੜਾ ਹੋ ਗਿਆ। ਉਹ ਕਹਿੰਦਾ ਤਰੀਕ ਤੇ ਲੈ ਕੇ ਜਾਣਾ, ਕੀ ਮਾਮਲਾ? ਕਹਿੰਦੇ ਇਹਦਾ ਵਿੱਚ ਨਾਂ ਨੂੰ ਹੈ। ਉਹ ਕਹਿੰਦਾ ਜੀ ਨਹੀਂ। ਕਹਿੰਦਾ ਫਿਰ? ਕਹਿੰਦਾ ਮੋਟਰਸਾਈਕਲ ਚਲਾ ਲੂਗਾ। ਉਹ ਕਹਿੰਦਾ ਤੁਹਾਨੂੰ ਪਤਾ ਵੀ ਇਸ ਚੀਜ਼ ਦਾ ਇਹਦੇ ਮਨ ਤੇ ਕਿੰਨਾ ਅਸਰ ਪਊਗਾ? ਕਹਿੰਦਾ ਤਰੀਕ ਤੇ ਜਾਊਗਾ, ਇਹਦੇ ਮਨ ਤੇ ਅਸਰ ਪਊਗਾ ਯਾਰ, ਉੱਥੇ ਜੱਜ ਨੇ ਕਿਹੜਾ ਫਾਹੇ ਲਾਤਾ, ਉੱਥੇ ਪੁਲਿਸ ਕੁਛ ਨਹੀਂ ਕਰਦੀ। ਕਹਿੰਦਾ ਪੁਲਿਸ ਵਾਲਿਆਂ ਨਾਲ ਗੱਲਾਂ ਕਰਿਆ, ਇਹਦੇ ਮਨ ਚੋਂ ਕਾਨੂੰਨ ਨੂੰ ਕਹਿੰਦਾ ਇਹ ਟੱਚ ਜਾਣਨ ਲੱਗ ਪਊਗਾ। ਸੋ ਕਹਿੰਦਾ ਮੋਟਰਸਾਈਕਲ ਚਲਾਓ ਜਾਂ ਗੱਡੀ ਕਰਕੇ ਲੈ ਜਾਓ, ਜੋ ਮਰਜ਼ੀ ਕਰੋ, ਕਹਿੰਦਾ ਇਹਨੂੰ ਨਹੀਂ ਮੈਂ ਭੇਜੂਗਾ। ਦੂਜੀ ਜਿਹੜੀ ਗੱਲ ਸੀ ਉਹ ਇਹ ਸੀਗੀ ਕਿ ਪਿੰਡ ਦੇ ਵਿੱਚ ਨਾ ਆਪਾਂ ਅਕਸਰ ਹੀ ਵੇਖਦੇ ਪਾਣੀ ਪੂਣੀ ਦਾ ਝਗੜਾ ਹੋ ਗਿਆ ਜਾਂ ਕਿਵੇਂ, ਤੇ ਲੋਕ ਝਗੜਿਆਂ ਨੂੰ ਨਾ ਬੀਬੀਆਂ ਨੂੰ, ਔਰਤਾਂ ਨੂੰ ਇਨਵੋਲਵ ਨਹੀਂ ਸੀ ਕਰਦੇ। ਪਹਿਲਾਂ ਇਖਲਾਕ ਹੁੰਦਾ ਸੀ ਇਹਨਾਂ ਕਿ ਬੱਚਿਆਂ ਨੂੰ, ਔਰਤਾਂ ਨੂੰ ਪਰਚੇ ਪਵਾਉਂਦੇ ਸੀ, ਨਜਾਇਜ਼ ਵੀ ਪਾਉਂਦੇ ਸੀ ਲੋਕ ਇੱਕ ਦੂਜੇ ਦੇ ਉੱਤੇ। ਆਪਾਂ ਦੇਖਿਆ ਪਿੰਡ 'ਚ ਸ਼ਰੀਕੇਬਾਜ਼ੀ ਬਹੁਤ ਹੁੰਦੀ ਆ, ਤੇ ਸ਼ਰਾਰਤ ਨਾਲ ਵੀ ਫਸਾ ਦਿੰਦੇ ਸੀ ਬੰਦਿਆਂ ਨੂੰ। ਉਹ ਇੱਕ ਬੱਚਾ, ਉਹਨੂੰ ਕਿਸੇ ਨੇ ਡਰਾਤਾ ਪਿੰਡ 'ਚ ਵੀ ਤੁਹਾਡੀ ਤਾਂ ਲੜਾਈ ਹੋਈ ਹੈ ਤੇ ਤੈਨੂੰ ਪੁਲਿਸ ਫੜਨ ਆਊਗੀ, ਅੱਜ ਤੂੰ ਸਕੂਲ ਨਾ ਜਾ। ਉਹ ਇੱਕ ਦੋ ਦਿਨ ਚੱਲ ਰਿਸ਼ਤੇਦਾਰੀ 'ਚ ਚਲਾ ਗਿਆ। ਅਗਲੇ ਦਿਨ ਜਦੋਂ ਸਕੂਲ ਗਿਆ ਤੇ ਮਾਸਟਰਾਂ ਨੇ ਉਹਨੂੰ ਪੁੱਛਿਆ ਵੀ ਭਾਈ ਤੂੰ ਕਿਉਂ ਨਹੀਂ ਆਇਆ? ਉਹ ਕਹਿੰਦਾ ਜੀ ਸਾਡਾ ਪਾਣੀ ਦੇ ਝਗੜਾ ਹੋ ਗਿਆ। ਉਸ ਟੀਚਰ ਨੇ ਬਕਾਇਦਾ ਉਹਦੇ ਮਾਪਿਆਂ ਨੂੰ ਜਾਂ ਉਹਦੇ ਚਾਚੇ ਤਾਇਆਂ ਨੂੰ ਸਾਰਿਆਂ ਨੂੰ ਬੁਲਾਇਆ, ਦਾਦੇ ਨੂੰ ਵੀ। ਉਹਨੂੰ ਕਹਿੰਦਾ ਯਾਰ ਤੁਹਾਨੂੰ ਕਿਹੜੇ ਬੰਦੇ ਨੇ ਸਿੱਖਿਆ ਦਿੱਤੀ ਵੀ ਝਗੜੇ ਦੇ, ਪਾਣੀ ਦੇ ਝਗੜੇ 'ਚ ਜਵਾਕ ਲੈ ਕੇ ਜਾਣੇ? ਕਹਿੰਦਾ ਰੱਬ ਨਾ ਕਰੇ ਸੱਟ ਫੇਟ ਵੱਜ ਗਈ, ਤੁਸੀਂ ਤਾਂ ਸਿਆਣਾ ਬੰਦਾ ਤਾਂ ਵਾਰ ਵੀ ਝੱਲ ਲਊਗਾ। ਕਹਿੰਦਾ ਇਹ ਜਵਾਕ ਦਾ ਕੀ ਬਣੂਗਾ? ਕਹਿੰਦਾ ਤੁਸੀਂ ਕਮਾਲ ਦੇ ਬੰਦੇ ਯਾਰ। ਕਹਿੰਦਾ ਇਹ ਹੁੰਦੀ ਸੀ ਸਮਾਜਿਕ ਸਿੱਖਿਆ, ਮੈਨੂੰ ਲੱਗਦਾ ਹੈ। ਬਿਲਕੁਲ, ਜਾਂ ਅਧਿਆਪਕ ਆਪਣੀ ਜ਼ਿੰਮੇਵਾਰੀ ਸਮਝਦੇ ਸੀ। ਅਧਿਆਪਕ ਜ਼ਿੰਮੇਵਾਰੀ ਸਮਝਦੇ ਸੀ। ਹਾਂਜੀ, 40 ਮਿੰਟ ਦਾ ਪੀਰੀਅਡ ਲਾਉਣਾ ਨਹੀਂ। ਜੇ ਜਵਾਕ 2 ਦਿਨ ਨਹੀਂ ਆਉਂਦਾ ਸੀ ਨਾ, ਜਦੋਂ ਅਸੀਂ ਸਰਕਾਰੀ ਸਕੂਲਾਂ 'ਚ ਪੜ੍ਹੇ, ਹਾਂਜੀ ਬਿਲਕੁਲ, ਤਾਂ ਮਾਸਟਰ ਨਿਆਣਿਆਂ ਨੂੰ ਘਰੇ ਭੇਜਦੇ ਸੀ, ਪੁੱਛ ਕੇ ਆਉਗੇ ਕਿਉਂ ਨਹੀਂ ਆਉਂਦਾ। ਹਾਂਜੀ ਬਿਲਕੁਲ। ਤੇ ਜੇ ਨਹੀਂ ਤਸੱਲੀ ਮਿਲਦੀ ਸੀ, ਸ਼ਾਮ ਨੂੰ ਛੁੱਟੀ ਤੋਂ ਉਹਦਾ ਮਾਸਟਰ ਸਾਈਕਲ ਚੱਕ ਕੇ ਆਪ ਘਰੇ ਆ ਜਾਂਦਾ ਸੀ। ਹਾਂਜੀ, ਛੁੱਟੀਆਂ ਦੇ ਦੌਰ ਅਸੀਂ ਦੇਖਿਆ। ਹਾਂਜੀ, ਛੁੱਟੀਆਂ ਦੇ ਵਿੱਚ ਵੀ ਨਾ ਜੇ ਟੀਚਰ ਆ ਜਾਂਦੇ, ਕਈ ਵਾਰੀ ਗੇੜਾ ਕੱਢਣ, ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸੀਗੀਆਂ, ਤੇ ਉਦੋਂ ਭੱਜ ਲੈਂਦੇ ਸੀ। ਹਾਂਜੀ, ਭੱਜ ਲੈਂਦੇ ਸੀ। ਟੀਚਰਾਂ ਦਾ ਇੰਨਾ ਡਰ ਹੁੰਦਾ ਸੀ ਅਧਿਆਪਕਾਂ ਦਾ, ਭੱਜ ਲਈਦਾ ਸੀਗਾ ਵੀ ਜੇ ਫੜ ਲੈਣਾ ਬਾਹੋਂ ਤੇ ਪੁੱਛਣਗੇ ਜ਼ਰੂਰ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਵੜਿਆ ਨੂੰ, ਕਿਉਂ ਖੇਡਦੇ ਸੀ, ਕਿਹਨੇ ਬੂਟੇ ਪੱਟੇ, ਕਿਹਨੇ ਬਲੈਕ ਬੋਰਡ ਤੇ ਲਿਖਿਆ। ਮਤਲਬ ਜਵਾਬਦੇਹੀ ਜਵਾਕ 'ਚ ਉਦੋਂ ਹੀ ਡਿਵੈਲਪ ਕੀਤੀ ਜਾਂਦੀ ਸੀ ਕਿ ਭਾਈ ਤੂੰ ਸਮਾਜ ਪ੍ਰਤੀ ਜਵਾਬਦੇਹ ਹੈ। ਔਰ ਇਹੀ ਸਮਾਜਿਕ ਸਿੱਖਿਆ ਸੀ, ਇਹੀ ਨੈਤਿਕ ਸਿੱਖਿਆ ਸੀਗੀ। ਵੱਡਿਆਂ ਨੂੰ ਵੀ, ਔਰ ਟੀਚਰ ਦਾ ਰੁਤਬਾ ਏਡਾ ਵਧੀਆ ਸੀਗਾ ਵੀ ਵੱਡੇ ਨੂੰ ਵੀ ਝਾੜਾਂ ਪਾ ਦਿੰਦੇ ਸੀ, ਔਰ ਲੋਕ ਨੀਵੀਂ ਪਾ ਕੇ ਸਕੂਲ 'ਚੋਂ ਨਿਕਲ ਆਉਂਦੇ ਸੀ ਵੀ ਮਾਸਟਰ ਦਾ ਬਹੁਤ ਵੱਡਾ ਰੁਤਬਾ, ਤਾਂ ਹੀ ਗੁਰੂ ਦਾ ਦਰਜਾ ਨਾ, ਤਾਂ ਹੀ ਗੁਰੂ ਦਾ ਦਰਜਾ। ਹਾਂਜੀ ਬਿਲਕੁਲ। ਸੋ ਅੱਜ ਵਾਲੀ ਘਟਨਾ ਨੇ ਧੁਰੰਦਰ ਤੱਕ ਹਿਲਾ ਕੇ ਰੱਖ ਦਿੱਤਾ ਸ਼ਰਮਾ ਜੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।